ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਮੌਕੇ। ਖਬਰ ਤੇ ਨਜ਼ਰ ਤੇ ਆਪਣੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਅੱਜ 16 ਸਤੰਬਰ ਦਿਨ ਹੈਗਾ ਆ ਜੀ ਵੀਰਵਾਰ। ਮਿੰਟੂ ਜੀ ਸਵਾਗਤ ਹੈ, ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 4082722500। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਬਲਜਿੰਦਰ ਸਿੰਘ ਨੇਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਜਰਨੈਲ ਸਿੰਘ ਜੌਹਲ ਲਿਨਵੁੱਡ, ਗੁਰਪਾਲ ਸਿੰਘ ਸੋਹਲ ਕਲੋਵਿਸ। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਣਾ, ਕਾਲ 4159090503। ਜ਼ੈਂਡਰ ਮੌਰਗੇਜ ਅਤੇ ਰੀਅਲ estate, ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਮੋਹਨ ਚੀਮਾ 5599052575। ਜੀ ਐਨ ਟਾਇਰਾਂ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਰਨੈਲਾ ਮੜੇਰਾ ਦੇ ਵਿੱਚ ਲੋਕੇਸ਼ਨ ਨੇ, ਕਾਲ ਕਰ ਸਕਦੇ ਹੋ ਨਿੰਮਾ ਸਹੋਤਾ 209-277-0113। ਇਸ ਮੌਕੇ ਇਹ ਜਿਹੜੇ ਇੰਪਲੋਈਜ਼ ਆ ਉਹਨਾਂ ਨੂੰ ਹਾਇਰ ਕਰ ਰਹੇ ਆ, ਉਸ ਦੇ ਬਾਰੇ ਵੀ ਇਹਨਾਂ ਦੇ ਨਾਲ ਸੰਪਰਕ ਕਰੋ 209-277-0113 ਦੇ ਉੱਤੇ। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਲੈਣ ਦੇ ਵਿੱਚ, ਟਰੱਕ ਚਲਾਉਣ ਦੀ ਸਿਖਲਾਈ ਬਹੁਤ ਹੀ ਵਧੀਆ ਢੰਗ ਦੇ ਨਾਲ ਦਿੰਦੇ ਹਨ। ਕਾਲਜ ਤਟਵਾਲ 559-374-4541। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 4087227698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਜੇ ਆਪਾਂ ਸ਼ੁਰੂ ਕਰਦੇ ਜਾਈਏ, ਦਿੱਲੀ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਮਾਰਚ ਕਰਨ ਦੀ ਨਹੀਂ ਮਿਲੀ ਇਜਾਜ਼ਤ। ਹਾਂ ਜੀ, ਦੇਖੋ ਅੱਜ ਕਹਿ ਲਓ ਕਿ ਇੱਕ ਉਹ ਰਾਤ ਆ ਜਿਸ ਤੋਂ ਬਾਅਦ 1 ਸਾਲ ਹੋ ਜਾਣਾ ਇਹਨਾਂ ਬਿੱਲਾਂ ਨੂੰ ਆਇਆ ਨੂੰ, ਕਾਨੂੰਨ ਬਣੇ ਨੂੰ। ਤਾਂ ਬਹਰਹਾਲ 2 ਪ੍ਰੋਗਰਾਮ ਦਿੱਤੇ ਗਏ ਆ ਸਾਡੀਆਂ ਸਿਆਸੀ ਤਨਜ਼ੀਮਾਂ ਵੱਲੋਂ। ਇੱਕ ਆਮ ਆਦਮੀ ਪਾਰਟੀ ਵੱਲੋਂ ਆ ਜਿਹੜਾ ਕਿ ਸ਼ਾਇਦ ਇੱਥੇ ਪੰਜਾਬ ਤੱਕ ਮਹਿਦੂਦ ਰਹੇਗਾ, ਔਰ ਦੂਜਾ ਹੈ ਕਿ ਦਿੱਲੀ ਦੇ ਵਿੱਚ ਅਕਾਲੀ ਦਲ ਬਾਦਲ ਇੱਕ ਵੱਡਾ ਰੋਸ ਮਾਰਚ ਕਰੇਗਾ। ਉਹ ਇਹਨੂੰ ਪੋਲੀਟੀਕਲ ਈਵੈਂਟ ਨਹੀਂ ਕਹਿੰਦੇ, ਉਹ ਕਹਿੰਦੇ ਆ ਕਿ ਇਹ ਸਾਡਾ ਕਿਸਾਨਾਂ ਪ੍ਰਤੀ, ਕਿਉਂਕਿ ਅਸੀਂ ਖੁਦ ਕਿਸਾਨ ਆ, ਇਹ ਸਾਡਾ ਕਿਸਾਨਾਂ ਪ੍ਰਤੀ ਡੈਡੀਕੇਸ਼ਨ ਆ ਅਤੇ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਰੋਸ ਮਾਰਚ ਕਰਾਂਗੇ। ਪਰੰਤੂ ਦਿੱਲੀ ਪੁਲਿਸ ਅਜਿਹੇ ਮਾਰਚ ਦੀ ਕੋਈ ਵੀ ਮੇਰੇ ਖਿਆਲ ਦੇ ਨਾਲ ਕਦੇ ਵੀ ਹਾਮੀ ਨਹੀਂ ਭਰੇਗੀ, ਕਿਉਂਕਿ ਆਪਾਂ ਨੂੰ ਸਭ ਨੂੰ ਪਤਾ ਕਿ 26 ਜਨਵਰੀ 'ਚ ਵੀ ਇਹੀ ਕੁਛ ਹੋਇਆ ਸੀਗਾ ਕਿ ਬਹੁਤ ਗੇੜ ਦੀ ਗੱਲ ਹੋਈ। ਫਿਰ ਸਸ਼ਰਤ, ਜਿਹਨੂੰ ਆਪਾਂ ਕਹਿੰਦੇ ਹਾਂ, ਸ਼ਰਤਾਂ ਤਹਿਤ ਹੀ ਇਜਾਜ਼ਤ ਮਿਲੀ ਸੀਗੀ, ਅਤੇ ਉਸ ਤੋਂ ਬਾਅਦ ਤਾਂ ਚਲੋ ਜੋ ਵੀ ਹੋਇਆ। ਤਾਂ ਉਹ ਉਹਨਾਂ ਦੇ ਕੋਲ ਇੱਕ ਬਹੁਤ ਵੱਡਾ, ਇੱਕ ਤਰ੍ਹਾਂ ਨਾਲ ਕਹਿ ਲਓ ਕਿ ਜਵਾਬ ਆ ਕਿ ਅਸੀਂ ਇਸ ਤਰ੍ਹਾਂ ਦਾ ਕੋਈ ਰੋਸ ਮਾਰਚ ਇੱਥੇ ਕਰਵਾਉਣ ਦਾ ਰਿਸਕ ਨਹੀਂ ਲੈ ਸਕਦੇ, ਕਿਉਂਕਿ ਪਿਛਲੀ ਮਰਤਬਾ ਸਾਡੇ ਕੰਨਾਂ ਨੂੰ ਹੱਥ ਲੱਗੇ ਆ। ਬਹਰਹਾਲ ਉਹਨਾਂ ਨੇ ਇਹਨਾਂ ਨੂੰ ਨਾ ਨੁੱਕਰ ਕਰਨੀ ਸੀ, ਪਰ ਅਕਾਲੀ ਦਲ ਬਾਦਲ 'ਤੇ ਇਹਦਾ ਕੋਈ ਅਸਰ ਨਹੀਂ ਹੋਇਆ। ਅਕਾਲੀ ਦਲ ਬਾਦਲ ਦੀਆਂ ਬੱਸਾਂ ਭਰ ਕੇ ਦਿੱਲੀ ਨੂੰ ਅਜੇ ਹੀ ਰਵਾਨਾ ਹੋ ਚੁੱਕੀਆਂ ਨੇ ਬਹੁਤੇ ਏਰੀਆਜ਼ ਦੇ ਵਿੱਚੋਂ। ਮਤਲਬ ਕਿ ਇਹਨਾਂ ਦੇ ਜਿਹੜੇ ਹੈਗੇ ਆ ਕਾਰਕੁਨ, ਇਹਨਾਂ ਦੇ ਬਹੁਤ ਜਿਹੜੇ ਨਾਲ ਦਿਲੋਂ ਜੁੜੇ ਹੋਏ ਲੋਕ ਆ, ਉਹ ਤਾਂ ਰਵਾਨਾ ਹੋ ਚੁੱਕੇ ਆ। ਦਾ ਮਤਲਬ ਇਹ ਹੈ ਕਿ ਕੱਲ੍ਹ ਸਵੇਰ ਤੱਕ ਇਹਨਾਂ ਦੀ ਉੱਥੇ ਹਾਜ਼ਰੀ ਜਿਹੜੀ ਆ ਕਾਫੀ ਵੱਡੀ ਤਾਦਾਦ 'ਚ ਹੋਣ ਦੀ ਸੰਭਾਵਨਾ ਹੈ। ਦੇਖੋ, ਅਕਾਲੀ ਦਲ ਦਾ ਇਹ ਤਾਂ ਆਪਾਂ ਨੂੰ ਪਤਾ ਨਾ ਖਾਸਾ ਹੈਗਾ ਕਿ ਇਹਨਾਂ ਦਾ ਕਾਡਰ ਆ ਜਿਹੜਾ ਪਿੰਡਾਂ ਦੇ ਵਿੱਚ ਆ, ਅਤੇ ਪੇਂਡੂ ਲੋਕ ਜਿਹੜੇ ਆ ਫਿਰ ਇੱਕ 2 ਬੱਸਾਂ ਭਰ ਕੇ ਇਸ ਤਰ੍ਹਾਂ ਪਿੰਡਾਂ 'ਚ ਜਾਂਦੇ ਆ, ਤਾਂ ਬਹੁਤ ਵੱਡੀ ਗਿਣਤੀ ਬਣ ਜਾਂਦੀ। ਆਪਾਂ ਦੇਖਿਆ ਜਦੋਂ ਇਹਨਾਂ ਦਾ ਪੂਰਾ ਵਿਰੋਧ ਹੋ ਰਿਹਾ ਸੀ, ਸਦਭਾਵਨਾ ਰੈਲੀ, ਜਾਂ ਜਦੋਂ ਵੀ ਇਹਨਾਂ ਨੇ ਕੰਪੇਨ ਸਟਾਰਟ ਕੀਤਾ, ਇਕੱਠ ਪੱਖੋਂ ਕਦੇ ਵੀ ਮਾਰ ਨਹੀਂ ਖਾਧੀ। ਤਾਂ ਇੱਕ ਭਰਵਾਂ ਰੋਸ ਮਾਰਚ ਉੱਥੇ ਕਰਨ ਦੀ ਸੰਭਾਵਨਾ ਤਾਂ ਹੈ। ਗੁਰਦੁਆਰਾ ਰਕਾਬਗੰਜ ਸਾਹਿਬ ਤੋਂ ਇਹਨਾਂ ਨੇ ਸਦਨ ਤੱਕ ਦਾ ਇਹ ਰੱਖਿਆ ਵਾ ਪ੍ਰਸਤਾਵ ਕਿ ਅਸੀਂ ਉੱਥੇ ਤੱਕ ਜਾਵਾਂਗੇ। ਪਰ ਵੱਡਾ ਸਵਾਲ ਇਹ ਹੋਏਗਾ, ਸਵਾਲ ਇਹ ਨਹੀਂ ਹੈ ਕਿ ਹਾਜ਼ਰੀ ਉੱਥੇ ਕਿੰਨੀ ਹੋਏਗੀ, ਕਿੰਨਾ ਇਕੱਠ ਹੋਏਗਾ। ਇਕੱਠ ਤਾਂ ਭਰਵਾਂ ਕਰ ਲੈਣਗੇ ਅਕਾਲੀ, ਇਸ ਗੱਲ ਦੇ ਵਿੱਚੋਂ ਤੇ ਆਪਾਂ ਇਹਨਾਂ ਨੂੰ ਕਹਿ ਸਕਦੇ ਨੰਬਰ ਆਪਾਂ ਪੂਰੇ ਦੇ ਦਿਆਂਗੇ। ਪਰੰਤੂ ਰੌਲਾ ਇਹ ਆ ਕਿ ਸਾਰੇ ਇਕੱਠ ਨੂੰ ਉਹ ਮਾਰਚ ਵਜੋਂ ਪ੍ਰਵਾਨਗੀ ਦੇਣਗੇ, ਕਿਉਂਕਿ ਉਹਨਾਂ ਨੇ ਤਾਂ ਪਹਿਲਾਂ ਹੀ ਡਿਸਅਲਾਓ ਕਰ ਦਿੱਤਾ ਹੈ ਨਾ। ਤਾਂ ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਵੇਖਣ ਵਾਲੀ ਗੱਲ ਹੋਏਗੀ ਕਿ ਜੇ ਮੰਨ ਲਓ ਇਹ ਕੋਈ ਐਸਾ ਕੋਈ ਉਲੰਘਣ ਕਰਦੇ ਨੇ ਤਾਂ ਫਿਰ ਉਸ ਸੂਰਤ ਹਾਲ ਦੇ ਵਿੱਚ ਕੀ ਹੋਏਗਾ।
कि ਉਹੀ ਫਿਰ ਲਾਠੀ ਚਾਰਜ ਜਾਂ ਪਾਣੀ ਦੀਆਂ ਵਾਛੜਾਂ ਜਾਂ ਵਗੈਰਾ ਵਗੈਰਾ ਸਾਰਾ ਕੁਛ। ਪਰ ਜੋ ਮਰਜ਼ੀ ਆ, ਪੋਲੀਟੀਕਲ ਈਵੈਂਟ ਬੇਸ਼ੱਕ ਨਾ ਆਖੇ ਜਾਣ, ਆਮ ਆਦਮੀ ਪਾਰਟੀ ਵੀ ਨਹੀਂ ਕਹੇਗੀ, ਇਹ ਵੀ ਨਹੀਂ ਕਹਿਣਗੇ, ਪਰੰਤੂ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਕਿਸਾਨਾਂ ਲਈ ਇਹ ਸਭ ਕੁਛ ਕਰਕੇ, ਵੈਸੇ ਤੇ ਮੈਂ ਜਿਵੇਂ ਕਿਹਾ ਕਿ ਕਿਸਾਨ ਹੀ ਆ ਸਾਰੇ ਤਕਰੀਬਨ, ਜੇ ਆਪਾਂ ਦੇਖੀਏ ਪਾਰਟੀਆਂ ਦਾ ਕਾਡਰ ਸਾਰਾ ਕਿਸਾਨ ਹੀ ਹੈ ਤਕਰੀਬਨ, ਤਾਂ ਉਹ ਆਪਣਾ ਫਰਜ਼ ਇੱਕ ਵਾਰੀ ਨਿਭਾ ਦੇਣਗੇ ਕਿ ਹਾਂ ਦੇਖੋ ਭਾਈ ਅਸੀਂ ਤੁਹਾਡੇ ਵਾਸਤੇ ਕਰ ਲਿਆ ਵਾ, ਤਾਂ ਹੁਣ ਕਿਰਪਾ ਕਰਕੇ ਸਾਨੂੰ ਭਾਈ ਇੱਥੇ ਇਜਾਜ਼ਤ ਦਿਓ। ਤਾਂ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਆਪਣਾ ਇੱਕ ਰਸਤਾ ਬਣਾਉਣ ਦਾ ਵੀ ਯਤਨ ਆ ਕਿ ਅਸੀਂ ਭਾਈ ਤੁਹਾਡੇ ਜਿੰਨਾ ਵੀ ਕਰ ਸਕਦੇ ਆ ਤੁਹਾਡੇ ਖਾਤਰ ਅਸੀਂ ਕੀਤਾ ਵਾ। ਤੇ ਉਹ ਆਮ ਆਦਮੀ ਪਾਰਟੀ ਵੀ ਕਹੇਗੀ, ਸਾਰੀਆਂ ਪਾਰਟੀਆਂ ਗਾਂ ਕਹਿਣਗੀਆਂ, ਕਿਉਂਕਿ ਸਮਾਂ ਹੁਣ ਸੀਮਤ ਰਹਿ ਗਿਆ। ਜੇ ਆਪਾਂ ਦੇਖੀਏ ਤਾਂ ਸਤੰਬਰ ਦਾ ਮੱਧ ਵੀ ਹੁਣ ਗੁਜ਼ਰ ਗਿਆ, ਤਾਂ ਆਲਮੋਸਟ ਲਾ ਲਓ ਕਿ 3-4 ਮਹੀਨਿਆਂ ਦਾ ਹੁਣ ਜਿਹੜਾ ਕਰੂਸ਼ਲ ਟਾਈਮ ਹੈ ਉਹ ਸ਼ੁਰੂ ਹੋ ਜਾਏਗਾ। ਸੋ ਇਸ ਕਰਕੇ ਇਹ ਪਾਰਟੀਆਂ ਚਾਹੁੰਣਗੀਆਂ ਕਿ ਅਸੀਂ ਕਿਸਾਨਾਂ ਨੂੰ ਖੁਸ਼ ਕਰ ਸਕੀਏ ਕਿਸੇ ਤਰੀਕੇ ਨਾਲ, ਕਿਸਾਨ ਆਗੂਆਂ ਨੂੰ ਇਹਦਾ ਫਰਜ਼ ਵੀ ਬਣਦਾ। ਪਰ ਦੇਖੋ ਅੱਗੇ ਕੀ ਬਣਦਾ, ਅਕਾਲੀ ਕਿੱਡਾ ਕੁ ਵੱਡਾ ਇਕੱਠ ਕਰਦੇ ਆ, ਉਸ ਇਕੱਠ ਨੂੰ ਕਿੱਥੋਂ ਕੁ ਤੱਕ ਜਾਣ ਦੀ ਇਜਾਜ਼ਤ ਮਿਲਦੀ ਹੈ, ਇਹਨਾਂ ਸਾਰੀਆਂ ਚੀਜ਼ਾਂ 'ਤੇ ਆਪਣੀ ਨਜ਼ਰ ਰਹੇਗੀ। ਦੂਜੀ ਅਪਡੇਟ ਇਸ ਮਾਮਲੇ ਦੇ ਵਿੱਚ ਕਿਸਾਨੀ ਸੰਘਰਸ਼ ਨੂੰ ਲੈ ਕੇ ਕਿ ਗੱਲ ਇੱਕ ਵਰ੍ਹਾ ਹੋ ਜਾਏਗਾ, ਤਾਂ ਉਸ ਤੋਂ ਪਹਿਲਾਂ ਜਿਵੇਂ ਆਪਾਂ ਰਾਤੀ ਗੱਲ ਕਰਦੇ ਸਾਂ, ਇੰਡੀਆ ਦੇ ਰਾਤੀ ਤੁਹਾਡੇ ਮਤਲਬ ਕਿ ਕੱਲ੍ਹ ਸਵੇਰ ਦੀ, ਤਾਂ ਉਸ ਟਾਈਮ ਕੀ ਹੋਇਆ ਸੀਗਾ ਕਿ ਸਰਕਾਰ ਜਿਹੜੀ ਹਰਿਆਣੇ ਦੀ ਉਹ ਇੱਕ ਮੀਟਿੰਗ ਲੈ ਰਹੀ ਸੀ, ਤਾਂ ਮੀਟਿੰਗ ਤੋਂ ਬਾਅਦ ਉਹਨਾਂ ਨੇ ਇੱਕ ਹਾਈ ਪਾਵਰ ਕਮੇਟੀ ਬਣਾ ਦਿੱਤੀ ਆ, ਜਿਹਨੇ ਕਿ ਡਾਇਲੋਗ ਕਰਨਾ ਹੈ ਕਿ ਇੱਕ ਸਾਈਡ ਤੋਂ ਰਸਤਾ ਖੋਲ੍ਹ ਦਿੱਤਾ ਜਾਵੇ ਸਿੰਘੂ ਬਾਰਡਰ ਦਾ। ਹਾਲਾਂਕਿ ਕਿਸਾਨ ਕਹਿੰਦੇ ਆ ਕਿ ਯਾਰ ਅਸੀਂ ਥੋੜ੍ਹੀ ਨਾ ਬੰਦ ਕਰ ਰੱਖਿਆ, ਅਸੀਂ ਤੇ ਸਾਰਿਆਂ ਨੂੰ ਲਗਾਉਂਦੇ ਸੀ 26 ਤੋਂ ਪਹਿਲਾਂ, ਪਰ ਬਾਅਦ ਦੇ ਵਿੱਚ ਤੁਸੀਂ ਆ ਕੇ ਬੈਰੀਕੇਡਿੰਗ ਸਖਤ ਕਰ ਦਿੱਤੀ, ਤੁਸੀਂ ਵੱਡੇ ਵੱਡੇ ਪੱਥਰ ਰੱਖ ਦਿੱਤੇ, ਤੁਸੀਂ ਤੇ ਕਿੱਲਾਂ ਠੋਕ ਦਿੱਤੀਆਂ, ਅਸੀਂ ਨਹੀਂ ਰੋਕਿਆ, ਤੁਸੀਂ ਰੋਕ ਰੱਖਿਆ ਵਾ। ਤਾਂ ਇਸ ਚੀਜ਼ ਨੂੰ, ਇਹ ਜਿਹੜਾ ਡੈਡਲੌਕ ਆ, ਇਹਨੂੰ ਹੱਲ ਕਰਨ ਵਾਸਤੇ, ਇਹਨੂੰ ਤੋੜਨ ਵਾਸਤੇ ਹੁਣ ਇੱਕ ਹਾਈ ਪਾਵਰ ਕਮੇਟੀ ਜਿਹੜੀ ਆ ਉਹ ਇਹਨਾਂ ਨੇ ਗਠਿਤ ਕਰ ਦਿੱਤੀ ਆ ਜੀ। ਜੀ ਜੀ। ਅਗਲੀ ਗੱਲ ਕਰੀਏ, ਤਖਤ ਸ੍ਰੀ ਕੇਸਗੜ੍ਹ ਸਾਹਿਬ ਬੇਅਦਬੀ ਮਾਮਲੇ ਦੇ ਦੋਸ਼ੀ ਤੇ UAPA ਲਾ ਕੇ ਧਾਰਾਵਾਂ ਦੇ ਵਿੱਚ ਵਾਧਾ। ਹਾਂਜੀ ਦੇਖੋ, ਜੇ ਆਪਾਂ ਦੇਖੀਏ ਕਿਸਾਨ ਜਥੇਬੰਦੀਆਂ ਦਾ ਜਿਸ ਤਰੀਕੇ ਦਾ ਇੱਕ ਸਿਆਸੀ ਤਨਜ਼ੀਮਾਂ 'ਤੇ ਕਹਿ ਲਓ ਕਿ ਛੱਪਾ ਹੈ, ਇੱਕ ਉਹਨਾਂ ਦਾ ਦਾਬਾ ਹੈ ਇਸ ਟਾਈਮ, ਅਤੇ ਉੱਦਾਂ ਹੀ ਜੇ ਆਪਾਂ ਵੇਖੀਏ ਤਾਂ ਹੁਣ ਪਿਛਲੇ ਕੁਝ ਸਾਲਾਂ ਤੋਂ ਚੀਜ਼ਾਂ ਬਦਲੀਆਂ ਨੇ। ਨਹੀਂ ਤਾਂ ਤੁਸੀਂ ਵੇਖਿਆ ਹੋਣਾ ਕਿ ਉਹੀ ਕਿਸਾਨ ਆ ਜਿਹੜੇ ਸੰਗਤ ਦਰਸ਼ਨਾਂ ਦੇ ਵਿੱਚ ਹੱਥ ਜੋੜ ਕੇ ਖਲੋਂਦੇ ਹੁੰਦੇ ਸੀ, ਅਤੇ ਅੱਜ ਕਹਿੰਦੇ ਕਿ ਸਾਡੀ ਕਚਹਿਰੀ ਆ, ਤੁਸੀਂ ਆ ਕੇ ਪੇਸ਼ੀ ਭੁਗਤੋ। ਇਹ ਕੁਛ ਬਦਲ ਰਿਹਾ ਲੋਕਤੰਤਰ ਦੇ ਵਿੱਚ। ਸੱਚਮੁੱਚ ਤੰਤਰ ਜਿਹੜਾ ਹੈ ਨਾ, ਲੋਕਾਂ ਦੇ ਹੱਥ ਆ ਜਾਵੇ ਤਾਂ ਉਹ ਬਹੁਤ ਹੱਦ ਤੱਕ ਕਹਿ ਲਈਏ ਕਿ ਖੂਬਸੂਰਤ ਹੋ ਜਾਏਗਾ। ਤਾਂ ਖੈਰ ਇਹ ਵੀ ਇੱਕ ਚੀਜ਼ ਵੇਖਣ ਵਾਲੀ ਆ ਕਿ ਹੁਣ ਜਿਵੇਂ ਆਪਾਂ ਅੱਗੇ ਦੇਖਦੇ ਸੀ, ਅੱਜ ਤੋਂ ਜੇ 8-10 ਸਾਲ ਪਿੱਛੇ ਚੱਲ ਜਾਈਏ ਤਾਂ ਇੰਨਾ ਜ਼ਿਆਦਾ ਸਿੱਖ ਜਥੇਬੰਦੀਆਂ ਚਲੋ ਵਿਰੋਧ ਦੇ ਵਿੱਚ ਨਹੀਂ ਸਨ ਉਤਰਦੀਆਂ SGPC ਦੇ ਡਾਇਰੈਕਟਲੀ, ਪਰ 2015 ਤੋਂ ਬਾਅਦ ਤੇ ਟੋਟਲੀ ਸਾਰੀਆਂ ਚੀਜ਼ਾਂ ਬਦਲ ਜਾਂਦੀਆਂ ਨੇ। ਤਾਂ ਅੱਜ ਵੀ ਜੇ ਤੁਸੀਂ ਦੇਖੋਗੇ ਤਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਐਕਟਿਵ ਰਹੇ ਨੇ ਇਸ ਮਸਲੇ 'ਚ। ਕੱਲ੍ਹ ਵੀ ਉਹਨਾਂ ਦੀ ਸਟੇਟਮੈਂਟ ਸੀਗੀ, ਤਾਂ ਬੀਬੀ ਜਗੀਰ ਕੌਰ, ਵੈਸੇ ਉਹਨੇ ਸਟੇਟਮੈਂਟ ਜਿਹੜੀ ਉਹ ਆਪਦੇ ਹਿਸਾਬ ਨਾਲ ਦੇ ਦਿੱਤੀ ਆ ਕਿ ਜਾ ਕੇ ਉਹਦਾ ਥਾਣੇਦਾਰ ਦਾ ਪਾੜੋ ਸਿਰ ਜਾ ਕੇ, ਮਤਲਬ ਕਿ ਇਸ ਤਰ੍ਹਾਂ ਦੀ ਸਟੇਟਮੈਂਟ ਹੈ, ਇਹੋ ਜਿਹੇ ਸੰਵੇਦਨਸ਼ੀਲ ਮੌਕਿਆਂ 'ਤੇ ਨਹੀਂ ਦਿਆ ਕਰਦੇ। ਖੈਰ ਉਹਨਾਂ ਦੀ ਆਦਤ ਹੈ, ਕੀ ਕਰੀਏ, ਫਿਤਰਤ ਹੁੰਦੀ ਹੈ ਕਈ ਵਾਰ ਕਿਸੇ ਇਨਸਾਨ ਦੀ। ਤਾਂ ਬਹਰਹਾਲ ਦੇਖੋ ਸਾਰੇ ਹੀ ਐਕਟਿਵ ਨੇ, ਅਤੇ ਅਕਾਲ ਤਖਤ ਸਾਹਿਬ ਦੇ ਜਿਹੜੇ ਜਥੇਦਾਰ ਆ ਪਰਸਨਲੀ ਕਾਫੀ ਜ਼ਿਆਦਾ ਗੰਭੀਰ ਨਜ਼ਰ ਆ ਰਹੇ ਨੇ ਇਹਨਾਂ ਚੀਜ਼ਾਂ ਬਾਰੇ। ਤਾਂ ਹੋਇਆ ਕੀ ਹੈ, ਜਿਵੇਂ ਮੈਂ ਕਹਿ ਰਿਹਾ ਕਿ ਉੱਥੇ ਲਗਾਤਾਰ ਸਿੱਖ ਜਥੇਬੰਦੀਆਂ ਜਿਹੜੀਆਂ ਨੇ ਉਹ ਇੱਕ ਦਬਾਅ ਬਣਾ ਰਹੀਆਂ ਪ੍ਰਸ਼ਾਸਨ 'ਤੇ ਵੀ, ਅਤੇ ਕਹਿ ਲਈਏ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜਿਹੜੀ, ਉਹਨਾਂ 'ਤੇ ਵੀ, ਦੋਨਾਂ 'ਤੇ। ਤਾਂ ਇਹਦਾ ਹੀ ਇੱਕ ਸਿੱਟਾ ਹੈ ਕਿ ਜੇ ਤੁਸੀਂ ਦੇਖੋਗੇ ਤਾਂ ਜਿਹੜਾ ਇਹ ਮੁਲਜ਼ਮ ਆ, ਇਹਦੇ 'ਤੇ UAPA ਲਾ ਦਿੱਤੀ ਗਈ ਆ। ਬੇਅਦਬੀ ਦੇ ਮਾਮਲੇ 'ਚ UAPA ਲੱਗੀ ਹੋਵੇ, ਹਾਲਾਂਕਿ ਮੈਨੂੰ ਕੋਈ ਯਾਦ ਨਹੀਂ ਐਸਾ ਮਾਮਲਾ। ਜੇ ਤੁਹਾਨੂੰ ਯਾਦ ਹੋਵੇ ਤਾਂ ਜ਼ਰੂਰ ਤੁਸੀਂ ਦੱਸਿਓ ਕਿ ਕਿਸੇ ਬੇਅਦਬੀ ਦੇ ਮਾਮਲੇ ਦੇ ਵਿੱਚ ਅੱਜ ਤੱਕ, ਜਿਹਨੂੰ ਆਪਾਂ ਪੰਜਾਬੀ 'ਚ ਜੋਪਾ ਕਹਿੰਦੇ ਆ, ਉਹ ਨਹੀਂ ਲੱਗਿਆ ਮੈਨੂੰ ਤਾਂ ਲੱਗਦਾ ਘੱਟੋ ਘੱਟ, ਕਿ ਮੇਰੇ ਨੌਲੇਜ ਦੇ ਵਿੱਚ ਨਹੀਂ। ਜੇ ਕਿਸੇ ਵੀ ਆਪਣੇ ਸਰੋਤੇ ਦੀ ਨੌਲੇਜ ਦੇ ਵਿੱਚ ਹੋਵੇ ਤੇ ਜ਼ਰੂਰ ਤੁਹਾਨੂੰ ਦੱਸ ਦੇਵੇ ਕਿ ਪਹਿਲੀ ਵਾਰੀ ਹੈ ਸ਼ਾਇਦ, ਕਿਉਂਕਿ ਨਾਲ 153, 153A, 436 ਬਹੁਤ ਵੱਡਾ ਕੇਸ ਬਣਾ ਦਿੱਤਾ ਗਿਆ, ਬਹੁਤ ਵੱਡਾ ਕੇਸ, ਜਿਹਨੂੰ ਆਪਾਂ ਕਹਿ ਲਈਏ ਛੋਟਾ ਕੇਸ ਨਹੀਂ ਹੈ। ਕਿਉਂਕਿ ਅੱਗੇ ਹੁਣ ਦੇਖੋ, ਜੇ ਕੋਈ ਪੈਸੇ ਲੈ ਕੇ ਜਾਂ ਕਹਿ ਲਓ ਕਿਸੇ ਸਾਜ਼ਿਸ਼ ਦੇ ਤਹਿਤ ਜੇ ਇਹੋ ਜਿਹੇ ਘਿਨਾਉਣੇ ਕਾਰਨਾਮੇ ਨੂੰ ਅੰਜਾਮ ਦਿੰਦਾ ਹੈ, ਤਾਂ ਉਹਦੇ ਸਾਹਮਣੇ ਇੱਕ ਰਸਤਾ ਹੈ, ਉਹਨੂੰ ਪਤਾ ਕਿ 295A ਲੱਗੂਗੀ।
ਹਾਲਾਂਕਿ ਮੈਂ ਕਿਸੇ ਵਿਸ਼ੇਸ਼ ਧਰਮ ਦੀ ਨਹੀਂ ਗੱਲ ਕਰ ਰਿਹਾ, ਕਿਸੇ ਨੇ ਵੀ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਵਿਲੁੰਦਰ ਨਾ ਹੋਵੇ, ਕੋਈ ਵੀ ਮਜ਼ਹਬ ਹੈ ਉਹਦੀ ਕਿਸੇ ਵੀ ਗ੍ਰੰਥ ਦੀ ਜੇ ਬੇਅਦਬੀ ਹੋਵੇ ਤੇ ਮੇਰੇ ਖਿਆਲ ਦੇ ਨਾਲ ਜਿਹੜਾ ਸੱਚਮੁੱਚ ਧਾਰਮਿਕ ਪੁਰਸ਼ ਆ ਉਹ ਦੁਖੀ ਹੋਏਗਾ। ਤਾਂ ਕਹਿਣ ਦਾ ਮਤਲਬ ਇਹ ਹੈ ਕਿਸੇ ਨੇ ਵੀ ਜੇ ਇਸ ਤਰ੍ਹਾਂ ਕਰਨਾ ਹੋਵੇ ਤਾਂ ਉਹਦੇ ਸਾਹਮਣੇ ਇਹ ਰਸਤਾ ਹੁੰਦਾ ਕਿ 295 ਅੱਛਾ ਹਫ਼ਤਾ 10 ਦਿਨ ਅੰਦਰ, ਉਸ ਤੋਂ ਬਾਅਦ ਬਾਹਰ, ਚਲੋ ਐਸਾ ਚੱਕਰ। ਇਹ ਵੀ ਤਾਂ ਹੋ ਸਕਦਾ ਨਾ ਜੇ ਕਿਸੇ ਨੇ ਪੈਸਾ ਲੈ ਕੇ ਕੰਮ ਕਰਨਾ ਹੋਵੇ, ਜਾਂ ਇੱਕ ਸਾਜ਼ਿਸ਼ ਦਾ ਮੋਹਰਾ ਬਣ ਕੇ, ਹਿੱਸਾ ਬਣ ਕੇ, ਜਾਂ ਜਿੱਦਾਂ ਰੈਡੀਕਲਾਈਜ਼ ਤੁਹਾਨੂੰ ਪਤਾ ਹੀ ਹੈ ਕਰ ਲਿਆ ਜਾਂਦਾ, ਅੱਜ ਕੱਲ੍ਹ ਬ੍ਰੇਨ ਵਾਸ਼ ਹੋ ਜਾਂਦਾ, ਇਹ ਸਾਰੀਆਂ ਚੀਜ਼ਾਂ ਦੇ ਤਹਿਤ ਤਾਂ 295 ਕੋਈ ਵੱਡਾ ਕੇਸ ਨਹੀਂ ਹੈ। ਤਾਂ ਇਹ ਜਿਹੜੀਆਂ ਧਾਰਾ ਨੇ ਇਹ ਤੁਸੀਂ ਵੇਖੋ ਕਿ ਇਹਨਾਂ ਨੂੰ ਤੁੜਵਾਉਣ ਵਾਸਤੇ ਵੀ ਇੱਕ ਫਾਈਟ ਹੋਏਗੀ। ਜੇ ਮੰਨ ਲਓ ਇਹ ਜਿਹੜਾ ਮੁਲਜ਼ਮ ਆ ਜੇ ਇਹਨਾਂ ਧਾਰਾਵਾਂ ਨੂੰ ਚੈਲੰਜ ਵੀ ਕਰਦਾ ਨਾ, ਇੱਕ ਬਹੁਤ ਵੱਡਾ ਸਮਾਂ ਬੀਤੇਗਾ ਉਹਨਾਂ ਨੂੰ ਤੋੜਾਉਣ ਵਾਸਤੇ। ਸੋ ਇਹ ਮੇਰੀ ਨੌਲੇਜ ਦੇ ਵਿੱਚ ਤੇ ਪਹਿਲਾ ਮਾਮਲਾ, ਔਰ ਇੱਦਾਂ ਹੀ ਮਾਮਲੇ ਜਿਹੜੇ ਆ ਨਾ ਦਰਜ ਹੋਣੇ ਚਾਹੀਦੇ। 295 ਇਹ ਨਕਾਰਾ ਇਸ ਟਾਈਮ, ਨਕਾਰਾ ਉਹਦਾ ਕੋਈ ਵੀ ਮੈਂ ਨਹੀਂ ਸਮਝਦਾ ਕਿ ਉਹਦਾ ਕੋਈ ਐਡਾ ਕੋਈ ਡਰ ਕੋਈ ਛੱਪਾ ਹੈ ਇਸ ਟਾਈਮ। ਸ਼ਾਇਦ ਤੁਹਾਡੀ ਨੌਲੇਜ 'ਚ ਵੀ ਹੋਏਗਾ, ਮੇਰੀ ਨੌਲੇਜ 'ਚ ਵੀ, ਕਿ ਆਪਾਂ 2015 ਤੋਂ ਬਾਅਦ ਜੇ ਵੇਖੀਏ ਤਾਂ ਰੇਅਰ ਮਾਮਲਾ ਹੋਏਗਾ ਜੇ 295 'ਚ ਕਿਸੇ ਨੂੰ ਸਜ਼ਾ ਹੋਈ ਹੋਵੇ। ਰੇਅਰ, ਬਹੁਤ ਰੇਅਰਲੀ ਹੋਏਗਾ ਜੇ ਕੋਈ ਇੱਕ ਅੱਧਾ ਮੁਕੱਦਮਾ ਵੱਜਾ ਹੋਵੇ। ਆਪਾਂ ਕਦੇ ਸੁਣਿਆ ਨਹੀਂ ਹੈ ਕਿ ਫਲਾਣੇ ਕਿਸੇ ਮਾਮਲੇ ਦੇ ਵਿੱਚ 295 ਦੇ ਵਿੱਚ ਬਰੀ ਤੇ ਆਪਾਂ ਸੁਣਦੇ ਹੀ ਆ ਕਿ ਜਿੱਦਾਂ ਪਿਆਰਾ ਸਿੰਘ ਭਨਿਆਰਾ ਬਾਅਦ ਦੇ ਵਿੱਚ ਬਰੀ ਵੀ ਹੋ ਗਿਆ ਇੱਕ ਵਾਰੀ, ਤੇ ਉਹਨੂੰ ਚੱਕਰ ਪਿਆ ਸੀਗਾ। ਤਾਂ ਕਹਿਣ ਦਾ ਮਤਲਬ ਇਹ ਆ ਕਿ ਇਹ ਮਸਲਾ ਜਿਹੜਾ ਨਾ ਉਹ ਇਸ ਪੱਖ ਤੋਂ ਥੋੜ੍ਹਾ ਜਿਹਾ ਢਿੱਲਾ ਸੀਗਾ ਕਿ ਸਜ਼ਾ ਹੈ ਨਹੀਂ ਇਹਨਾਂ 'ਚ, ਜਾਂ ਹੈ ਤਾਂ ਬਹੁਤ ਘੱਟ ਆ। ਜੇ ਇਸ ਤਰ੍ਹਾਂ ਦੇ ਮਾਮਲੇ ਦਰਜ ਕੀਤੇ ਜਾਣਗੇ ਤਾਂ ਘੱਟੋ ਘੱਟ ਡਰ ਥੋੜ੍ਹਾ ਜਿਹਾ ਨਾ ਉਹ ਪੈਦਾ ਕੀਤਾ ਜਾ ਸਕਦਾ। ਪਰ ਡਰ ਤੋਂ ਮੈਂ ਸਮਝਦਾ ਕਿ ਹੁਣ ਕੀ ਕਹੀਏ, ਕਿਸੇ ਨੇ ਕਿਹਾ ਸੀਗਾ, ਮੈਂ ਨਹੀਂ ਕਹਿ ਰਿਹਾ, ए आसमान तेरे खुदा का नहीं है खौफ, डरते हैं ए ज़मीन तेरे आदमी से हम। तो खौफ यही है कि ज़मीन के जोड़े आदमी है ना वो ज़्यादा डरा रहे हैं कि पता नहीं इन्होंने कितों तक चले जाना। कि कुछ हद तक इन्होंने चीज़ों को रोकिया इस तरीके जा सकता, क्योंकि UAPA वगैरह जिदा दी धारा ने हो सकता एक मौके पर जाके टुट जान। ये भी एक आपां संभावी तौर पर चीज़ जी है ना वो मद्देनज़र रखनी चाहिए। परंतु यह है कि घट्टो घट्ट 6 महीने साल घीसी तो होगी ना जेल दे विच। जी जी अगली मिनट जी गल करते जाइए हाईकमान नूं चिट्ठी बारे सवाल ते भड़के सुखजिंदर रंधावा। इन्होंने भड़कना ही आ हुण जदों आप ही रस्ता भटक गए हैं तो हुण ये भड़कण जोगे रह गए। भटकण कई बार बंदे नूं बहुत हिला दिंदी है ना। गल ये आ कि इदां तो वैसे कोई चक्कर नहीं हैगा, आपदे घर दे विच कोई छज वजावे कोई छाननी वजावे सानूं की आ। पर ये उही बंदे आ जिहड़े आप ही ते अपने घर दे झगड़े नूं सड़कां ते ले आउंदे आ, आप ही एक दूजे नूं निंददे आ, आप ही सारियां अंदर दीयां गल्लां लीक आउट करदे आ, मीडिया दे विच रखदे आ। ते जे सवाल कर भी लिया तो वैसे अज काफ़ी गर्म नज़र आए सी। जे मैं इन्हां दी सारी वर्डिंग तुहानूं सुणावां काफ़ी तत्ते नज़र आ रहे सी। ये कहते जी कि देखो क्योंकि पिछोकड़ थोड़ा जिहा दस देवां इस सारे घटनाक्रम का। अज बहुत सारे अखबारों के विच या टैलीविजन चैनलों पर यह खबर चली आ कि 40 विधायकों ने मुख मंत्री अमरिंदर सिंह नूं बदलण वास्ते एक मरतबा फिर एक खत लिख दिता है। एक चिट्ठियां का दौर चल रहा ना अजकल। ते इन्हां नूं जदों पुछया वो कहंदा कि तुसी पुछ रहे हो हुण तो मैनू ना पत्रकारी ते भी अफसोस होने लग पिया। सच कहां वो कहंदा कि जिन्हां चिट्ठियां की गल तुसी कर रहे हो मेरा ख्याल है कि तुसी पंजाब की सियासत नूं इन्ना गंदा ना करो कि सियासी लोगों को जनता च बदनाम ना करो, हड़ा हड़ा बदनाम ना करो। जिवें अकाली नहीं किसी टाइम कहते सीगे ड्रग वाले मामले च। तो अगे कहते हैं कि मीडिया नूं लोकतंत्र का चौथा थंब कहा जाता है, पर लोकतंत्र नूं तुसीं लोकां ने खतरे च पा दिता। पत्रकारां दी मतलब कि पूरी पूंगी वजा रहे हैं उत्थे। तो वैसे अगे भी एक दिन एक पत्रकार दे नाल वैसे वो पत्रकार का भी काम ठीक नहीं सी जापिया, अरली धक्के दे नाल ही किसी दे मूँह चढ़ाओगे तो कई बार फिर मूँह भी दे पाओगे। तो कहने का मतलब ये है कि जिस तरीके नाल भड़के ने वो जिस तरीके दे नाल गर्म होए ता खाधा
ਉਹ ਤੋਂ ਲੱਗਦਾ ਇਹ ਆ ਕਿ ਉਹ ਜਿਹੜੀ ਚਿੱਠੀ ਵਾਲੀ ਖਬਰ ਹੈ ਨਾ, ਮੈਂ ਪਹਿਲਾਂ ਹੀ ਇੱਕ ਨਾ ਜਿੱਦਾਂ ਕਹਿ ਲਈਏ ਸਵਾਲੀਆ ਨਿਸ਼ਾਨ ਅਸੀਂ ਕਿਸੇ ਹੋਰ ਮੰਚ ਤੇ ਗੱਲ ਕਰਦੇ ਪਏ ਸਾਂ ਕੁਛ ਸਮਾਂ ਪਹਿਲਾਂ, ਤੇ ਮੈਂ ਉੱਥੇ ਵੀ ਗੱਲ ਰੱਖੀ, ਮੈਂ ਕਿਹਾ ਯਾਰ ਮੈਂ ਤੇ ਇਸ ਮਾਮਲੇ 'ਚ ਬੜਾ ਸ਼ਸ਼ੋ ਪੰਜ 'ਚ ਪੈ ਗਿਆ ਕਿ ਸਿੱਧੂ ਆਪਾਂ ਕੱਲ ਵੇਖਿਆ ਸੀਗਾ ਕਿ ਕਿਸ ਤਰੀਕੇ ਨਾਲ ਆਪਣੀ ਸਰਕਾਰ ਨੂੰ ਡਿਫੈਂਡ ਕਰ ਰਿਹਾ, ਓਪੋਜੀਸ਼ਨ ਨੂੰ ਨਿਸ਼ਾਨੇ ਤੇ ਲੈ ਰਿਹਾ ਵਾ। ਸਿੱਧੂ ਤੋਂ ਬਗੈਰ ਰਿਵੋਲਟ ਹੋਣਾ ਇਸ ਟਾਈਮ ਆਪਾਂ ਨੂੰ ਪਤਾ ਕਿ ਸੰਭਵ ਹੀ ਨਹੀਂ ਹੈ। ਤੇ 60 ਕੁ ਵਿਧਾਇਕ ਤੇ ਅਮਰਿੰਦਰ ਸਿੰਘ ਦੇ ਘਰੇ ਜਾ ਕੇ ਉੱਥੇ ਮਤਲਬ ਕਿ ਕੋਈ ਜਿਹੜਾ ਵੈਸ਼ਨੂ ਸੀ ਉਹ ਪਨੀਰ ਖਾ ਆਇਆ ਤੇ ਦੂਜਾ ਬੱਕਰਾ ਬੁੱਕਰਾ ਭੜਕਾ ਆਇਆ, 50-60 ਤੇ ਉਹਨਾਂ ਦੇ ਨਾਲ ਚਲੇ ਗਏ ਸਨ, ਤੇ 40 ਇਹਨਾਂ ਦੇ ਨਾਲ ਕਿਹੜੇ ਆ ਗਏ ਭਾਈ, ਕਿਤੇ ਸਾਬਕਾ ਤਾਂ ਹੀ ਨਹੀਂ ਲਈ ਫਿਰਦੇ ਭੁਲੇਖੇ ਨਾਲ। ਮੈਂ ਸੱਚ ਪੁੱਛੋ ਤੇ ਮੈਂ ਬੜਾ ਛਛੋ ਪੰਜ ਸਾਂ ਕਿ ਕਮਾਲ ਦੀ ਗੱਲ ਆ। ਉਹ ਵੀ ਕਹਿੰਦੇ ਆ ਕਿ ਸਾਡੇ ਨਾਲ 50-60 ਹੈ, ਵੀ ਕਹਿੰਦੇ 40 ਦੇ ਵਿੱਚ ਨਿਊਟਰਲ ਵੀ ਹੋਣਗੇ ਥੋੜ੍ਹੇ। ਸੋ ਇਸ ਕਰਕੇ ਮੈਨੂੰ ਇਹ ਲੱਗਦਾ ਕਿ ਉਹ ਜਿਹੜੀ ਖਬਰ ਆ ਮੀਡੀਆ ਦੇ ਵਿੱਚ ਆਈ ਖਬਰ ਸ਼ਾਇਦ ਉਹ ਉਨੀ ਜ਼ਿਆਦਾ ਬੁਨਿਆਦੀ ਖਬਰ ਨਹੀਂ ਸੀਗੀ ਜਿੰਨੀ ਹੋਣੀ ਚਾਹੀਦੀ ਸੀਗੀ, ਕਿਉਂਕਿ ਜੇ ਚਿੱਠੀ ਲਿਖੀ ਹੁੰਦੀ ਤਾਂ ਮੇਰੇ ਖਿਆਲ ਨਾਲ ਹੁਣ ਨੂੰ ਭੜਥੂ ਪੈ ਜਾਣਾ ਸੀ। ਔਰ ਸੰਭਵ ਵੀ ਨਹੀਂ ਜਾਪਦਾ ਨਾ ਦੋ ਚੀਜ਼ਾਂ ਤੋਂ, ਇੱਕ ਤਾਂ ਇਹ ਆ ਕਿ ਉਹੀ MLA ਜਿਹੜੇ ਪਹਿਲਾਂ ਨਵਜੋਤ ਸਿੱਧੂ ਨਾਲ ਤੁਰੇ ਤੇ ਮੁੜ ਕੇ ਡਰਦੇ ਮਾਰੇ ਦੁਬਕ ਗਏ, ਸਾਰੇ ਘਬਰਾ ਗਏ। ਬਹੁਤ ਸਾਰੇ ਐਸੇ ਸੀਗੇ ਜਿਹੜੇ ਔਨ ਕੈਮਰਾ ਆ ਕੇ ਮੁੱਕਰ ਗਏ ਕਿ ਨਹੀਂ 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 ਅਸੀਂ ਅਮਰਿੰਦਰ ਸਿੰਘ ਨੂੰ ਬਦਲਣਾ ਨਹੀਂ ਹੈ। ਤੇ ਜਦੋਂ ਮਤਲਬ ਕਿ ਇਹਨਾਂ ਨੇ ਉੱਥੇ ਉੱਤਰਾਖੰਡ ਨੂੰ ਚਾਲੇ ਪਾਏ ਰੰਧਾਵੇ ਹੋਰਾਂ ਨੇ, ਉਦੋਂ ਵੀ ਇਹਨਾਂ ਦੇ ਨਾਲ ਕੋਈ ਖਾਸ ਗਿਣਤੀ ਨਹੀਂ ਸੀਗੀ। ਤੇ ਦੂਜੀ ਗੱਲ ਆ ਕਿ ਸਿੱਧੂ ਜਿਹੜਾ ਹੈ ਉਹ ਸਿੱਧਾ ਹੋ ਕੇ ਤੁਰਨ ਲੱਗ ਪਿਆ। ਸੋ ਇਸ ਕਰਕੇ ਮੈਨੂੰ ਇਸ ਖਬਰ 'ਤੇ ਡਾਊਟ ਸੀਗਾ, ਪਰ ਜੋ ਵੀ ਆ ਜਿਸ ਤਰ੍ਹਾਂ ਉਹ ਤਲਖ ਕਲਾਮੀ ਦੇ ਨਾਲ ਪੇਸ਼ ਆ ਰਹੇ ਨੇ, ਜਿਸ ਤਰੀਕੇ ਦੀ ਤਲਖੀ, ਜਿਸ ਤਰੀਕੇ ਦੀ ਉਹ ਕਸ਼ੀਦਗੀ ਦਿਖਾ ਰਹੇ ਨੇ, ਉਹਨਾਂ ਨੂੰ ਥੋੜ੍ਹਾ ਜਿਹਾ ਸਬਰ ਕਰਨਾ ਚਾਹੀਦਾ, ਕਿਉਂਕਿ ਤੁਹਾਡੀ ਲੜਾਈ ਜਿਹੜੀ ਹੈ ਨਾ ਉਹ ਤੁਸੀਂ ਉਹ ਬਾਹਰ ਲਿਆਂਦੀ ਆ, ਕਿਸੇ ਨੇ ਕੱਢ ਕੇ ਨਹੀਂ ਲਿਆ ਜੀ। ਕਿਤੇ ਇਹ ਤਾਂ ਨਹੀਂ ਮਿੰਟੂ ਜੀ ਵੀ ਚਿੱਠੀ ਲਿਖਣ ਤੋਂ ਪਹਿਲਾਂ ਇੱਕ ਵਾਰੀ ਵੇਖਣਾ ਚਾਹੁੰਦੇ ਵੀ ਮਾਹੌਲ ਕਿੱਦਾਂ ਦਾ ਹੈ, ਵੀ ਚਿੱਠੀ ਲਿਖੀਏ ਕਿ ਨਾ ਲਿਖੀਏ, ਕਿੱਦਾਂ ਦਾ ਰਿਐਕਸ਼ਨ ਆਉਂਦਾ? ਹਾਂਜੀ, ਨਹੀਂ ਉਹ ਗੱਲ ਤਾਂ ਇਹੀ ਹੈ ਨਾ ਕਿ ਚਲੋ ਉਹ ਫਿਰ ਖਬਰ ਕਿਉਂ ਕਿਸੇ ਨੇ ਲਾਈ ਹੈ, ਕੋਈ ਏਡਾ ਵੱਡਾ ਪੱਤਰਕਾਰ ਥੋੜ੍ਹੀ ਨਾ ਕੋਈ ਬੇਇੱਜ਼ਤੀ ਕਰਾਏਗਾ ਆਪਣੀ। ਕੱਲ੍ਹ ਨੂੰ ਹੁਣ ਜਦੋਂ ਇਸ ਤਰ੍ਹਾਂ ਦਾ ਖੰਡਨ ਆ ਜਾਂਦਾ ਹੈ ਨਾ, ਫਿਰ ਜਿਹੜੇ ਐਡੀਟਰ ਆ ਉਹ ਰਿਪੋਰਟਰ ਨੂੰ ਵੀ ਪੁੱਛਦੇ ਆ ਨਾ ਕਿ ਹਾਂ ਭਾਈ ਤੇਰਾ ਸੋਰਸ ਕਿਹੜਾ ਸੀਗਾ। ਇਹ ਵੀ ਤਾਂ ਸਵਾਲ ਖੜੇ ਹੋ ਜਾਂਦੇ ਆ ਨਾ ਕਿ ਜਿਹਨੇ ਖਬਰ ਲਾਈ ਆ। ਪਰ ਗੱਲ ਇਹ ਹੈ ਕਿ ਖਬਰ ਡਾਊਟਫੁਲ ਸੀਗੀ, ਡਾਊਟਫੁਲ ਇਸ ਕਰਕੇ ਸੀ। ਕਈ ਵਾਰ ਇਹ ਹੁੰਦਾ ਕਿ ਤੁਹਾਡੇ ਸੋਰਸ ਜਿਹੜੇ ਆ ਨਾ ਕੁਛ ਕਹਿੰਦੇ, ਪਰ ਹੁੰਦਾ ਕੀ ਆ ਕਿ ਐਨ ਮੌਕੇ 'ਤੇ ਕੁਛ ਚੀਜ਼ਾਂ ਬਦਲ ਜਾਂਦੀਆਂ ਨੇ, ਤਾਂ ਇਹ ਹਰੇਕ ਦਾ ਕੰਮ ਕਰਨ ਦਾ ਢੰਗ ਹੁੰਦਾ। ਤਾਂ ਜੇ ਚਿੱਠੀ ਲਿਖੀ ਹੁੰਦੀ ਨਾ, ਗੱਲ ਇਹ ਆ ਕਿ ਜਿਹੜੇ ਅਮਰਿੰਦਰ ਸਿੰਘ ਹੋਰੀ ਆ ਨਾ, ਉਹਨਾਂ ਨੇ ਫਿਰ ਇਸ ਤਰ੍ਹਾਂ ਆਰਾਮ ਨਾਲ ਨਹੀਂ ਸੀ ਬਹਿਣਾ, ਉਹਨਾਂ ਦਾ ਗਰੁੱਪ ਵੀ ਨਾਲ ਦੀ ਨਾਲ ਐਕਟਿਵ ਹੋ ਜਾਂਦਾ, ਨਾਲ ਦੀ ਨਾਲ ਐਕਟਿਵ ਹੋ ਜਾਂਦਾ। ਔਰ ਸਿੱਧੂ ਦੇ ਤੇਵਰਾਂ ਨੇ ਦੱਸ ਦੇਣਾ ਸੀਗਾ, ਸਿੱਧੂ ਤੇ ਅਮਰਿੰਦਰ ਸਿੰਘ ਨੂੰ ਡਿਫੈਂਡ ਕਰ ਰਿਹਾ ਇੰਡਾਇਰੈਕਟਲੀ ਡਾਇਰੈਕਟਲੀ। ਜੀ, ਇਹ ਨਾ ਹੋਵੇ ਪੱਤਰਕਾਰ ਦਾ ਵੀ ਉਹੀ ਸੋਰਸ ਤੇ ਅਮਰਿੰਦਰ ਦਾ ਵੀ ਉਹੀ ਸੋਰਸ ਪਹਿਲਾਂ ਪਤਾ ਲੱਗ ਗਿਆ ਹੋਵੇ ਵੀ ਹੋ ਕੀ ਰਿਹਾ। ਵਿਧਾਇਕ ਦੇਖੋ ਮੈਂ ਨਹੀਂ ਮੰਨਦਾ, ਮੇਰੇ ਜ਼ਾਤੀ ਤੌਰ 'ਤੇ ਜਿੰਨਾ ਵੀ ਮੈਂ ਸਮਝਦਾ ਤੇ ਜਿੰਨੇ ਕੋਈ ਸੋਰਸ ਹੈਗੇ ਆ, ਮਤਲਬ ਕਿ ਇਸ ਤਰ੍ਹਾਂ ਨਹੀਂ ਹੁੰਦਾ। ਵਿਧਾਇਕ ਜਿਹੜੇ ਆ ਨਾ, ਦੇਖੋ ਇੱਕ ਗੱਲ ਨੂੰ ਸਮਝੋ, ਅਮਰਿੰਦਰ ਦਾ ਗਰੁੱਪ ਬਹੁਤ ਪਾਵਰਫੁੱਲ ਆ। ਮੈਂ ਵਾਰ-ਵਾਰ ਕਹਿੰਦਾ ਵਿਧਾਇਕਾਂ ਨੂੰ ਇਹ ਡਰ ਆ ਕਿ ਪਹਿਲੀ ਗੱਲ ਤਾਂ ਸਾਡੀ ਟਿਕਟ ਕੱਟੀ ਜਾਊਗੀ। ਇਹ ਸੁੱਖੀ ਰੰਧਾਵੇ ਦੀ ਕਾਹ ਤੋਂ ਹੁਣ ਡਰਦੇ ਪਏ ਨੇ ਕਿ ਉੱਥੇ ਪ੍ਰਤਾਪ ਸਿੰਘ ਬਾਜਵਾ ਦਾ ਉਹ ਵਾਰ ਹੋ ਗਿਆ ਗੁਰਦਾਸਪੁਰ ਦੇ ਵਿੱਚ। ਨੰਬਰ 2 ਤੇ ਉੱਥੋਂ ਇਹਨਾਂ ਦੀਆਂ ਟਿਕਟਾਂ ਹੀ ਜੇ ਬਦਲ ਦੇਣ ਫਰਜ਼ ਕਰੋ, ਜਾਂ ਸਰਵੇ ਜਿਹੜਾ ਸਰਵੇ ਪਾਰਟੀਆਂ ਅੰਦਰੂਨੀ ਸਰਵੇ ਕਰਾਉਂਦੀਆਂ, ਸਰਵੇ ਦੇ ਵਿੱਚ ਹੀ ਕੁਛ ਲੋਕਾਂ ਤੋਂ ਘੁਆ ਦੇਣ, ਮਾਂਜੀ ਗਈ ਨਾ ਬਾਟੀ। ਇਸੇ ਤਰ੍ਹਾਂ ਜਿਹੜੇ ਦੂਜੇ ਵਿਧਾਇਕ ਆ, ਹੋਇਆ ਕੀ ਆ ਕਿ ਦੇਖੋ ਜ਼ਮੀਨੀ ਪੱਧਰ 'ਤੇ ਜਿੱਦਾਂ ਲਾ ਲਓ ਗਿੱਦੜਬਾਹ ਦੇ ਵਿੱਚ ਇੱਕ ਪੁਰਾਣਾ ਬਹੁਤ ਇਹਨਾਂ ਦਾ ਹੁੰਦਾ ਸੀ ਪ੍ਰਧਾਨ, ਉਹਨੂੰ ਐਕਟਿਵ ਕਰ ਦਿੱਤਾ। ਅੰਮ੍ਰਿਤਸਰ ਦੇ ਵਿੱਚ ਠੇਕੇਦਾਰ ਨੂੰ ਐਕਟਿਵ ਕਰ ਦਿੱਤਾ। ਮਤਲਬ ਕਿ ਜਿੰਨੇ ਸਲੀਪਰ ਸੈੱਲ ਸੀ ਸਾਰੇ ਐਕਟਿਵ ਕਰ ਦਿੱਤੇ, ਚਾਬੀ ਦੇ ਕੇ ਕੋਈ ਆ ਜਾਓ ਮੈਦਾਨ ਦੇ ਵਿੱਚ। ਤਾਂ ਜਿਹੜੇ ਕਿ ਮਤਲਬ ਕਿ ਸ਼ਰੀਕ ਬਣ ਸਕਦੇ ਸੀਗੇ ਸਿਟਿੰਗ MLA ਦੇ, ਤਾਂ ਨਾਲ ਦੀ ਨਾਲ ਉਹਨਾਂ ਦੀ ਸੁਰਤ ਟਿਕਾਣੇ ਆ ਗਈ ਕਿ ਪਹਿਲੀ ਗੱਲ ਤਾਂ ਟਿਕਟ ਨਹੀਂ ਮਿਲਣੀ, ਤੇ ਜੇ ਅਸੀਂ ਮੰਨ ਲਓ ਟਿਕਟ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਲੈ ਆਏ, ਇਹਨਾਂ ਜਿੱਤਣ ਨਹੀਂ ਦੇਣਾ। ਜੀ ਜੀ ਬਿਲਕੁਲ। ਅਗਲੀ ਮਿੰਟੂ ਜੇ ਆਪਾਂ ਗੱਲ ਕਰੀਏ ਤਾਂ ਕਣਕ ਘੁਟਾਲੇ ਦੇ ਵਿੱਚ ਖੁਰਾਕ ਕਮਿਸ਼ਨ ਨੇ ਵਿਭਾਗ ਤੋਂ 15 ਦਿਨਾਂ ਅੰਦਰ ਵਿਸਥਾਰਤ ਰਿਪੋਰਟ ਮੰਗੀ। ਹਾਂਜੀ, ਦੇਖੋ ਇਹਨਾਂ ਨੇ ਮੰਗ ਲਈ ਹੈ ਰਿਪੋਰਟ, ਤੇ ਰਿਪੋਰਟ ਹੁਣ ਦੇਣਗੇ 15 ਦਿਨਾਂ ਦੇ ਵਿੱਚ। ਪਰ ਰਿਪੋਰਟ ਦੇ ਵਿੱਚ ਤਾਂ ਜੋ ਆਏਗਾ ਸੋ ਆਏਗਾ, ਉਹ ਸਾਰਾ ਕੁਝ ਪਬਲਿਕ ਡੋਮੇਨ ਦੇ ਵਿੱਚ ਹੀ ਆ ਕਿ ਕਿਸ ਤਰੀਕੇ ਨਾਲ ਇੱਕ ਇੰਸਪੈਕਟਰ ਨੇ
ਇਹ ਘੁਟਾਲਾ ਅੰਜਾਮ ਦਿੱਤਾ। ਔਰ ਜੇ ਆਪਾਂ ਕਾਇਦੇ ਦੇ ਮੁਤਾਬਕ ਦੇਖੀਏ ਤਾਂ ਇੱਕ ਅੱਧੇ ਗੋਦਾਮ ਦਾ ਕੋਈ ਜਾਂ ਪਲੱਸ ਦਾ ਕੋਈ ਚਾਰਜ ਹੁੰਦਾ, 2 ਦਾ ਹੋ ਸਕਦਾ, ਉਹਦੇ ਕੋਲ 8 ਦਾ ਸੀਗਾ, ਉਹਨੂੰ ਕਹਿਣੇ ਦਿੱਤਾ। ਇਹ ਪੜਤਾਲ ਦੇ ਵਿੱਚ ਆਵੇ ਨਾ ਤੇ ਫਿਰ ਖੈਰ ਸਲਾਹ ਹੈ। ਇਹ ਸਾਰਾ ਕੁਝ ਕਹਿੰਦੇ ਕਿ ਔਰ ਕਿਉਂ ਨਹੀਂ ਫਿਜ਼ੀਕਲ ਵੈਰੀਫਿਕੇਸ਼ਨ ਹੋਈ ਇਹ ਸਾਰੇ ਦਰਮਿਆਨ। ਫਿਰ ਚਾਬੀਆਂ ਤੱਕ, ਰਿਕਾਰਡ ਤੱਕ ਉਹ ਬੰਦਾ ਬਹੁਤ ਈਜ਼ਲੀ ਇਸ ਦੇਸ਼ ਤੋਂ ਸ਼ਾਇਦ ਬਾਹਰ ਲੈ ਗਿਆ, ਕਿਸੇ ਨੇ ਕੋਈ ਕਹਿ ਲਓ ਕਿ ਉਤਾ ਹੀ ਨਹੀਂ ਕੀਤਾ। ਸੋ ਇਨਵੈਸਟੀਗੇਸ਼ਨ ਦੇ ਵਿੱਚ ਇਹ ਵੀ ਚੀਜ਼ਾਂ ਸਾਹਮਣੇ ਆਉਣ ਨਾ। ਇੰਸਪੈਕਟਰ ਦਾ ਤਾਂ ਮਾਮਲਾ ਠੀਕ ਹੈ, ਸਾਡੇ ਸਾਹਮਣੇ ਆ ਕਿ ਜੋ ਕਰ ਗਿਆ ਉਹ ਇੱਕ ਬਹੁਤ ਵੱਡਾ ਘੁਟਾਲਾ ਹੈ। ਔਰ ਅੱਗੇ ਵੀ ਮੈਂ ਤੁਹਾਨੂੰ ਦੱਸਿਆ ਕਿ ਕਣਕ ਦੇ ਕਈ ਘੁਟਾਲੇ ਹੋਏ ਨੇ ਪੰਜਾਬ ਦੇ ਵਿੱਚ। ਔਰ ਜੇ ਪਿੱਛੇ ਉਹ ਲੱਗ ਜਾਓਗੇ 30-35 ਸਾਲ ਤੋਂ ਕਣਕ ਝੋਨੇ ਦੇ ਘੁਟਾਲੇ, ਤੇ ਉਹ ਤੇ ਕਈ ਹਜ਼ਾਰ ਕਰੋੜ 'ਚ ਚਲੇ ਜਾਂਦੇ ਨੇ। ਤਾਂ ਕਹਿਣ ਦਾ ਮਤਲਬ ਹੈ ਕਿ ਇੱਕ ਇੰਸਪੈਕਟਰ 8-9 ਥਾਵਾਂ ਦਾ ਚਾਰਜ ਕਿੱਦਾਂ ਲੈ ਗਿਆ। ਪਹਿਲਾਂ ਤੇ ਇਹਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ ਕਿ ਉਹਦੇ ਤੇ ਮਿਹਰ ਭਰਿਆ ਹੱਥ ਕਿਹਦਾ ਸੀਗਾ। ਦੂਜੀ ਚੀਜ਼ ਕਿ ਜਿਹੜੇ ਬੰਦਿਆਂ ਨੇ ਰੈਗੂਲਰ ਚੈਕਿੰਗ ਕਰਨੀ ਹੁੰਦੀ ਆ, ਫਿਜ਼ੀਕਲ ਵੈਰੀਫਿਕੇਸ਼ਨ ਹੁੰਦੀ ਹੈ ਨਾ ਅਨਾਜ ਦੀ, ਤਾਂ ਉਹ ਇੰਨੀ ਲੇਟ ਕਿਉਂ ਹੁੰਦੀ ਰਹੀ ਕਿ ਆਰਾਮ ਨਾਲ ਕੱਢਦੇ ਰਹੇ, ਆਰਾਮ ਨਾਲ ਬਾਜ਼ਾਰ ਦੇ ਵਿੱਚ ਵੇਚਦੇ ਰਹੇ। ਸੋ ਜੇ ਤਾਂ ਇਨਵੈਸਟੀਗੇਸ਼ਨ ਦੇ ਵਿੱਚ ਇਹ ਚੀਜ਼ਾਂ ਆ ਜਾਣ ਤਾਂ ਬਿਹਤਰ ਆ। ਪਰ ਇੱਕ ਵਾਰੀ ਥੋੜ੍ਹੀ ਜਿਹੀ ਉਮੀਦ ਕਰ ਸਕਦੇ ਹਾਂ ਆਪਾਂ ਕਿ ਜੋ ਚੇਅਰਮੈਨ ਜਿਹੜੇ ਹੈਗੇ DP ਰੈਡੀ ਸਾਹਿਬ, ਉਹਨਾਂ ਨੇ ਜਿਸ ਤਰ੍ਹਾਂ ਇਹ ਲਿਆ ਵਾ ਹੁਣ ਇਸ ਗੱਲ ਦਾ ਨੋਟਿਸ, ਜੇ ਆ ਜਾਵੇ ਕੁਛ ਨਾ ਕੁਛ ਤੇ ਠੀਕ ਹੈ। ਕਿਉਂਕਿ ਉਹ ਬੰਦਾ ਤਾਂ ਪਹਿਲੀ ਗੱਲ ਇਹਨਾਂ ਦੀ ਪਕੜ ਤੋਂ ਦੂਰ ਹੈ ਹਾਲ ਦੀ ਘੜੀ, ਉਹਨੂੰ ਫੜਨ ਫੇਰ ਦੱਸਣ ਦੀ ਉਮੀਦ ਆ। ਪਰ ਜੇ ਇਨਵੈਸਟੀਗੇਸ਼ਨ ਦੇ ਵਿੱਚ ਕਿਸੇ ਹੋਰ ਦਾ ਨਾਂ ਆਉਂਦਾ, ਇਹ ਪਕੜ ਤੋਂ ਬਾਹਰ ਹੈ, ਘੱਟੋ ਘੱਟ ਉਹ ਤਾਂ ਪਕੜ ਦੇ ਅੰਦਰ ਹੋ ਸਕਦਾ ਹੈ ਨਾ। ਤਾਂ ਕਿਸੇ ਨਾ ਕਿਸੇ ਬੰਦੇ ਦਾ ਇਹੋ ਜਿਹੇ ਚੋਰ ਤੇ ਜ਼ਰੂਰ ਹੱਥ ਹੁੰਦਾ ਹੈ। ਉਹ ਹੱਥ ਕਈ ਵਾਰ ਇਹ ਆ ਕਿ ਹੱਥ ਨਾਲ ਜਾਂਦਾ, ਕਿਸੇ ਦੇ ਨਾਲ ਤੇ ਘੁੱਟਿਆ ਜਾਂਦਾ। ਕਈ ਵਾਰ ਉਹ ਹੱਥ ਹੈ ਜਿਹੜਾ ਉਹ ਫਿਰ ਖੜਾ ਕਰ ਦਿੱਤਾ ਜਾਂਦਾ, ਜਿਵੇਂ ਕੁਸ਼ਤੀ ਦੇ ਵਿੱਚ ਇੱਕ ਹਾਰੇ ਦਾ ਹੱਥ ਫੜਿਆ ਹੁੰਦਾ ਤੇ ਇੱਕ ਜਿੱਤੇ ਦਾ, ਤੇ ਜਿੱਤੇ ਦਾ ਕਰ ਦਿੰਦੇ ਆ ਨਾ। ਉਸੇ ਤਰ੍ਹਾਂ ਕਈ ਵਾਰ ਇਹ ਹੁੰਦਾ ਕਿ ਹੱਥ ਖੜਾ ਵੀ ਹੋ ਜਾਂਦਾ ਕਿ ਆਹ ਬੰਦਾ ਚੋਰ ਆ ਤੇ ਆਹ ਚੋਰ ਦਾ ਜਿਹੜਾ ਅੱਗੇ ਉਸਤਾਦ ਆ। ਹੁਣ ਉਸਤਾਦ ਲੱਭਣ ਦੀ ਲੋੜ ਆ ਕਿ ਕੀ ਇਹ ਬੰਦਾ ਚੋਰੀ ਜਿਹੜੀ ਕਰਕੇ ਗਿਆ ਉਹ ਇਕੱਲਾ ਆਪਣੇ ਪੱਧਰ 'ਤੇ ਹੀ ਕਰ ਗਿਆ। ਕਿਉਂਕਿ ਤੁਸੀਂ ਦੇਖੋ ਨਾ 87,000 ਕੁਇੰਟਲ ਕਣਕ ਦਾ ਘੁਟਾਲਾ ਹੈ, 87,000 ਕੁਇੰਟਲ ਦਾ। ਕੀ ਉਹ ਇਕੱਲਾ ਹੀ ਕਰ ਗਿਆ ਜਾਂ ਉਹਦਾ ਉਸਤਾਦ ਹੈ? ਤੇ ਜਿਹੜਾ ਕੋਈ ਉਹਦਾ ਉਸਤਾਦ ਆ ਉਹਨੂੰ ਜ਼ਰੂਰ ਲੱਭਣਾ ਚਾਹੀਦਾ। ਅੱਜ ਕੱਲ੍ਹ ਵੈਸੇ ਵੀ ਸੋਸ਼ਲ ਮੀਡੀਆ ਤੇ ਉਸਤਾਦਾਂ ਪਿੱਛੇ ਮੁੰਡੇ ਬਹੁਤ ਝਗੜਦੇ ਨੇ। ਜੀ, ਉਸਤਾਦਾਂ ਦੇ ਉਸਤਾਦ। ਅਗਲੀ ਜਿਹੜੀ ਗੱਲ ਕਰੀਏ, UK ਪੁਲਿਸ ਵੱਲੋਂ ਜਥੇਦਾਰ ਹਰਪ੍ਰੀਤ ਸਿੰਘ ਹੁਣਾਂ ਨੂੰ ਜਾਰੀ ਨੋਟਿਸ ਪੱਤਰ ਨੂੰ ਗੁਰਦੁਆਰਾ ਪ੍ਰਬੰਧਕਾਂ ਨੇ ਦੱਸਿਆ ਫਰਜ਼ੀ। ਹਾਂਜੀ ਦੇਖੋ, ਇਹ ਅੱਜ ਕਾਫੀ ਜ਼ਿਆਦਾ ਸੋਸ਼ਲ ਮੀਡੀਆ 'ਤੇ ਚਰਚਿਤ ਰਹੀ ਹੈ ਖਬਰ। ਤਾਂ ਜੇ ਆਪਾਂ ਵੇਖੀਏ ਤਾਂ ਇਹਦੇ ਵਿੱਚ ਹੋਇਆ ਕੀ ਆ ਕਿ ਜਿਹੜਾ ਇੱਕ ਪੱਤਰ ਲੀਕ ਹੋਇਆ, ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ, ਉਹਦੇ ਵਿੱਚ ਇਹ ਕਿਹਾ ਗਿਆ ਕਿ ਇਹ ਫਰਜ਼ੀ ਹੈ। ਮਤਲਬ ਕਿ ਜਿਹਦੇ ਆਧਾਰ 'ਤੇ ਬੜੀਆਂ ਗੱਲਾਂ ਕੀਤੀਆਂ ਗਈਆਂ ਨੇ। ਉਹਦੇ ਵਿੱਚ ਹੁਣ ਜੋ ਗੱਲ ਨਿਕਲ ਕੇ ਆ ਰਹੀ ਹੈ, ਜੋ UK ਦਾ ਲੈਟਰ ਹੈਡ ਆ, ਗੁਰੂ ਨਾਨਕ ਗੁਰਦੁਆਰਾ ਵੈਡਨਸਫੀਲਡ ਹੈ ਸ਼ਾਇਦ, ਅਤੇ ਵੋਲਵਰਹੈਂਪਟਨ ਕੁਛ ਇਸ ਤਰ੍ਹਾਂ ਹੈ। ਉਹਨਾਂ ਨੇ ਮਤਲਬ ਕਿ ਇੱਕ ਚਿੱਠੀ ਲਿਖੀ ਹੈ ਕਿ ਸਾਨੂੰ ਸੂਚਿਤ ਕੀਤਾ ਗਿਆ ਕਿ ਤੁਹਾਡੀ ਸੰਸਥਾ ਦੁਆਰਾ ਆਯੋਜਿਤ ਇੱਕ ਸਮਾਗਮ ਵਿੱਚ 12 ਸਤੰਬਰ ਨੂੰ ਹਰਪ੍ਰੀਤ ਸਿੰਘ ਨਾਂ ਦੇ ਵਿਅਕਤੀ ਨੇ ਸ਼ਮੂਲੀਅਤ ਕੀਤੀ ਹੈ। ਉਹ ਭਾਰਤ ਤੋਂ UK ਪਹੁੰਚੇ ਸਨ। ਸਿੰਘ ਨੇ ਕੋਰੋਨਾ ਵਾਇਰਸ ਨਿਯਮਾਂ ਦੇ ਅਧੀਨ ਘੱਟੋ ਘੱਟ 10 ਦਿਨ ਲਈ ਸਵੈ ਅਲੱਗ ਰਹਿਣਾ ਸੀ। ਅਤੇ ਪੱਤਰ ਵਿੱਚ ਅੱਗੇ ਲਿਖਿਆ ਕਿ ਨਿਯਮਾਂ ਦੀ ਪਾਲਣਾ ਨਾ ਕਰਨ 'ਤੇ 10,000 ਪਾਉਂਡ ਦੇ ਜੁਰਮਾਨੇ ਦੀ ਸਜ਼ਾ ਹੋਵੇਗੀ। ਮਤਲਬ ਕਿ ਇੱਕ ਇਸ ਤਰ੍ਹਾਂ ਦਾ 14 ਸਤੰਬਰ ਨੂੰ ਕ੍ਰਿਮੀਨਲ ਰਿਕਾਰਡ ਦਫ਼ਤਰ UK ਦੇ ਲੈਟਰ ਹੈਡ 'ਤੇ ਇਹ ਜਿਹੜਾ ਪੱਤਰ ਜਾਰੀ ਹੁੰਦਾ ਹੈ, ਉਹਦੀ ਚਰਚਾ ਕੀਤੀ ਜਾਂਦੀ ਹੈ। ਹੁਣ ਜਿਹੜਾ ਗੁਰੂ ਨਾਨਕ ਗੁਰਦੁਆਰਾ ਹੈ ਵੁਲਵਰਹੈਂਪਟਨ ਸ਼ਾਇਦ ਇਸ ਤਰ੍ਹਾਂ ਦਾ ਕੋਈ, ਤਾਂ ਉਹ ਕਹਿੰਦੇ ਆ ਕਿ ਅਜਿਹੇ ਕਿਸੇ ਵੀ ਪੱਤਰ ਦੀ ਸਾਨੂੰ ਕੋਈ ਪ੍ਰਾਪਤੀ ਨਹੀਂ ਹੋਈ। ਮਤਲਬ ਕਿ ਹੁਣ ਗੱਲ ਨੂੰ ਥੋੜ੍ਹਾ ਮੈਂ ਹੋਰ ਖੋਲ੍ਹ ਦੇਵਾਂ ਕਿ ਜਿਹੜੀ ਪਹਿਲਾਂ ਆਪਾਂ ਪੜ੍ਹੀ ਹੈ ਗੱਲ, ਕਿਉਂਕਿ ਕਾਫੀ ਨਾਂ ਜਿਹੜੇ ਪੇਚੀਦਾ ਹੁੰਦੇ ਆ, ਵੈਸੇ ਵੀ UK ਦੇ ਇਸ ਤਰ੍ਹਾਂ ਦੇ ਕਾਉਂਟੀਆਂ ਦੇ ਨਾਂ ਕਾਫੀ ਲੰਬੇ ਚੌੜੇ ਆ। ਤਾਂ ਉਹ ਇੱਕ ਪੱਤਰ ਜਿਹੜਾ ਵਾਇਰਲ ਹੁੰਦਾ ਕਿ ਭਾਈ ਸਿੰਘ ਨੇ ਆਪਣੇ ਆਪ ਨੂੰ ਕੁਆਰੰਟੀਨ ਨਹੀਂ ਕੀਤਾ। ਕਹਿਣ ਦਾ ਮਤਲਬ ਕਿ 10,000 ਪਾਉਂਡ ਤੱਕ ਦੇ ਜੁਰਮਾਨੇ ਦੀ ਸਜ਼ਾ ਹੋਏਗੀ। ਤਾਂ ਜਿਹੜਾ ਹੁਣ ਸਪਸ਼ਟੀਕਰਨ ਅੱਜ ਇੱਧਰ ਪੰਜਾਬੀ ਮੀਡੀਆ 'ਚ ਆਇਆ ਵਾ, ਤਾਂ ਇਹਦਾ ਜੇ ਆਪਾਂ ਦੇਖੀਏ ਸਕੱਤਰ ਪਰਮਜੀਤ ਸਿੰਘ ਜਿਹੜੇ ਢਾਡੀ ਨੇ, ਉਹਨਾਂ ਦਾ ਬਿਆਨ ਆ ਗੁਰਦੁਆਰਾ ਵੱਲੋਂ। ਉਹ ਕਹਿੰਦੇ ਆ ਕਿ ਇਹ ਇੱਕ ਜਾਲੀ ਪੱਤਰ ਆ।
ਤੇ ਨਾਲ ਉਹਨਾਂ ਨੇ ਕਿਹਾ ਕਿ ਪਹਿਲਾਂ ਵੀ ਇਹ ਖਬਰ ਫੈਲਾਈ ਗਈ ਸੀਗੀ ਕਿ ਗੁਰਦੁਆਰੇ ਦੇ ਅੰਦਰ ਹੌਲਦਾਰ ਈਸ਼ਰ ਸਿੰਘ ਦਾ ਬੁੱਤ ਲਗਾਇਆ ਜਾ ਰਿਹਾ। ਅਸਲ ਵਿੱਚ ਇਹ ਸਰਕਾਰੀ ਜ਼ਮੀਨ ਤੇ ਸਥਾਪਿਤ ਕੀਤਾ ਗਿਆ ਹੈ। ਸੋ ਹੁਣ ਇਹਦੇ ਵਿੱਚੋਂ ਆਪਾਂ ਕੀ ਕੱਢਾਂਗੇ? ਦੋ ਚੀਜ਼ਾਂ, ਕਿ ਇੱਕ ਪੱਤਰ ਵਾਇਰਲ ਕੀਤਾ ਗਿਆ ਔਰ ਉਸ ਤੋਂ ਪਹਿਲਾਂ ਇੱਕ ਗੱਲ ਫੈਲਾਈ ਗਈ ਕਿ ਬੁੱਤ ਜਿਹੜਾ ਵਾ ਉਹ ਲਾਇਆ ਗਿਆ ਗੁਰਦੁਆਰੇ ਦੀ ਜ਼ਮੀਨ ਤੇ। ਸੋ ਜੇ ਇਹ ਗੱਲਾਂ ਇਸ ਤਰ੍ਹਾਂ ਦੀਆਂ ਨੇ ਤਾਂ ਹੁਣ ਪਤਾ ਨਹੀਂ ਉੱਥੇ ਕੀ ਮਸਲਾ ਹੋਏਗਾ ਕੀ ਨਹੀਂ ਹੋਏਗਾ, ਕਿਉਂਕਿ ਯੂਕੇ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਪ੍ਰੋਟੋਕਾਲ ਤਾਂ ਹੋਏਗਾ ਹੀ ਨਾ, ਹਰੇਕ ਦੇਸ਼ ਦੇ ਵਿੱਚ ਪ੍ਰੋਟੋਕਾਲ ਹੋਏਗਾ। ਤੇ ਪਰ ਗੱਲ ਇਹ ਹੈ ਕਿ ਉਹਨਾਂ ਨੇ ਕੁਝ ਨਿਯਮ ਜਿਹੜੇ ਸੀਗੇ ਨਾ ਜੁਲਾਈ ਦੇ ਮਹੀਨੇ 'ਚ ਹਟਾਏ ਹੋਏ ਸੀਗੇ। ਪਹਿਲੀ ਗੱਲ ਤਾਂ ਇਹ ਆ ਸਾਨੂੰ ਉਹ ਚੀਜ਼ ਜ਼ਰੂਰ ਮੱਦੇ ਨਜ਼ਰ ਰੱਖਣੀ ਚਾਹੀਦੀ ਆ। ਜੁਲਾਈ ਦੇ ਮਹੀਨੇ 'ਚ ਹੁਣ ਮੈਨੂੰ ਤਰੀਕ ਯਾਦ ਨਹੀਂ, ਜਦੋਂ ਉਹਨਾਂ ਨੇ ਕਾਫੀ ਜ਼ਿਆਦਾ ਜਿਹੜੀਆਂ ਰਿਸਟ੍ਰਿਕਸ਼ਨਸ ਸੀਗੀਆਂ ਹਟਾ ਲਈਆਂ ਸੀਗੀਆਂ, ਹੈ ਨਾ। ਕਾਫੀ ਜ਼ਿਆਦਾ ਪਹਿਲਾਂ ਤਾਂ ਸਖਤੀ ਸੀ ਉਹਨਾਂ ਦੀ, ਪਰ ਬਾਅਦ ਦੇ ਵਿੱਚ ਨੋਰਮਲਾਈਜ਼ ਕਰਨ ਵਾਸਤੇ ਉਹਨਾਂ ਨੇ ਬਹੁਤ ਸਾਰੀਆਂ ਸਖਤਾਈਆਂ ਹਟਾ ਦਿੱਤੀਆਂ ਗਈਆਂ ਸੀ। ਨੰਬਰ 2 ਕਿ ਸਾਨੂੰ ਕਨਫਰਮ ਕਰਨਾ ਚਾਹੀਦਾ ਹੈ ਕਿ ਭਾਈ ਬੁੱਤ ਗੁਰਦੁਆਰਿਆਂ 'ਚ ਨਹੀਂ ਲਾਇਆ ਜਾਂਦਾ ਇਸ ਤਰ੍ਹਾਂ, ਕਿ ਵੈਸੇ ਵੀ ਉੱਥੇ ਤਾਂ ਅੰਗਰੇਜ਼ਾਂ ਦੇ ਵਿੱਚ ਇਸ ਤਰ੍ਹਾਂ ਦੀ ਰੀਤ ਹੈਗੀ ਹੈ ਨਾ ਕਿ ਵਿਸ਼ੇਸ਼ ਥਾਵਾਂ 'ਤੇ ਉਹ ਲਾਉਂਦੇ ਨੇ। ਅਤੇ ਤੀਜੀ ਗੱਲ ਇਹ ਆ ਕਿ ਜਿਹਨੇ ਇਹ ਜਾਲੀ ਅਤੇ ਫਰਜ਼ੀ ਪੱਤਰ ਬਣਾਇਆ ਫੈਲਾਇਆ, ਜੇ ਉਹ ਕਵੇ ਮੈਂ ਪੰਥ ਜਾਂ ਪੰਜਾਬੀਅਤ ਦਾ ਬਹੁਤ ਜ਼ਿਆਦਾ ਪ੍ਰਸਤ ਹਾਂ ਜਾਂ ਹਮਾਇਤੀ ਹਾਂ, ਮੈਂ ਕਹੂੰਗਾ ਕਿ ਨਹੀਂ। ਸਾਡੇ ਵੱਖਰੇ ਦੇ ਅਕਾਲੀ ਦਲ ਬਾਦਲ ਨਾਲ ਹੋ ਸਕਦੇ ਆ, ਸਾਡੇ ਕਹਿ ਲਓ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਜੋ ਵਿਚਾਰ ਨੇ ਜਾਂ ਉਹਨਾਂ ਦੇ ਕੰਮਕਾਰ ਨੇ ਉਹਨਾਂ ਨਾਲ ਹੋ ਸਕਦੇ, ਫੈਸਲਿਆਂ ਨਾਲ ਹੋ ਸਕਦੇ ਆ, ਜਾਂ SGPC ਦਾ ਜੋ ਮੌਜੂਦਾ ਢਾਂਚਾ ਪ੍ਰਬੰਧ ਹੈ ਅਸੀਂ ਉਹਦੇ 'ਤੇ ਕਿੰਤੂ ਪ੍ਰੰਤੂ ਕਰ ਸਕਦੇ ਹਾਂ। ਪਰ ਇਸ ਤਰ੍ਹਾਂ ਤਾਂ ਤੁਸੀਂ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇੱਕ ਕੌਮ ਦਾ ਜਿਹੜਾ ਇੱਕ ਸੰਸਥਾ ਦਾ ਵਕਾਰ ਹੁੰਦਾ ਉਹਨੂੰ ਵੀ ਜੋੜ ਰਹੇ ਹੋ ਨਾ ਨਾਲ। ਔਰ ਇੱਥੋਂ ਤੱਕ ਕਿ ਤੁਸੀਂ ਗੁਰਦੁਆਰੇ ਨੂੰ ਵਿੱਚ ਲੈ ਰਹੇ ਹੋ ਕਿ ਗੁਰਦੁਆਰੇ ਦੇ ਵਿੱਚ ਬੁੱਤ ਸਥਾਪਤੀ ਹੋ ਰਹੀ ਔਰ ਬੁੱਤ ਪ੍ਰਸਤੀ ਦਾ ਤੁਹਾਨੂੰ ਪਤਾ ਹੀ ਹੈ ਕਿ ਉਹ ਖੰਡਨ ਹੈ ਸਿੱਖੀਜ਼ਮ ਦੇ ਵਿੱਚ। ਤਾਂ ਇਹ ਚੀਜ਼ਾਂ ਜਿਹੜੀਆਂ ਨੇ ਮੇਰੇ ਖਿਆਲ ਦੇ ਨਾਲ ਸਾਡੇ ਪੰਜਾਬੀ ਮੀਡੀਆ ਨੂੰ ਹੁਣ ਤਾਂ ਚਲੋ ਕਲੈਰੀਫਾਈਡ ਕਰੀ ਜਾਂਦੇ ਨੇ, ਉਹਨਾਂ ਨੇ ਆਪਣਾ ਪ੍ਰੈਸ ਨੋਟ ਭੇਜਿਆ ਹੋਊਗਾ ਇੱਥੋਂ ਦੀਆਂ ਨਿਊਜ਼ ਵੈਬਸਾਈਟਾਂ ਨੂੰ, ਪਰ ਜਦੋਂ ਇਸ ਤਰ੍ਹਾਂ ਦੀ ਕੋਈ ਖਬਰ ਚਲਾਉਂਦੇ ਹੋ ਤੁਸੀਂ ਕੰਟਰੋਵਰਸ਼ਲ, ਘੱਟੋ ਘੱਟ ਦੂਸਰਾ ਪੱਖ ਤੇ ਸੁਣੋ ਨਾ। ਹੁਣ ਵੀ ਤਾਂ ਉਹਨਾਂ ਦਾ ਪ੍ਰੈਸ ਨੋਟ ਪਹੁੰਚ ਗਿਆ ਵਾ, ਤਾਂ ਕਿੱਡੀ ਕੁ ਗੱਲ ਹੈ। ਅੱਜ ਕੱਲ੍ਹ ਸਾਰਾ ਕੁਛ ਮੇਰੇ ਖਿਆਲ ਦੇ ਨਾਲ ਈਮੇਲ ਆ ਜਾਂ ਟੈਲੀਫੋਨ ਨੰਬਰ ਆ ਉਹ ਇੰਟਰਨੈਟ 'ਤੇ ਪਿਆ ਹੁੰਦਾ। ਇਸ ਤਰ੍ਹਾਂ ਦੀਆਂ ਜਿਹੜੀਆਂ ਤੁਹਾਡੇ ਉੱਧਰ ਗੁਰਦੁਆਰਾ ਸੁਸਾਇਟੀਆਂ ਹੋਣਗੀਆਂ ਜਾਂ ਜੋ ਵੀ ਕਮੇਟੀਆਂ ਬਣੀਆਂ ਹੋਣਗੀਆਂ, ਉਹ ਸਾਰਾ ਡਾਟਾ ਉਹਨਾਂ ਦਾ ਪਿਆ ਹੁੰਦਾ, ਤੁਸੀਂ ਜੋ ਮਰਜ਼ੀ ਚੱਕ ਲਓ ਉੱਥੋਂ। ਤਾਂ ਕਨਫਰਮੇਸ਼ਨ ਜ਼ਰੂਰ ਕਰ ਲੈਣੀ ਚਾਹੀਦੀ ਹੈ ਇਹੋ ਜਿਹੇ ਮੁੱਦਿਆਂ 'ਤੇ। ਮੈਂ ਕਹਿੰਦਾ ਇੱਕ ਦਿਨ ਠਹਿਰ ਕੇ ਬੋਲੋ ਯਾਰ, ਕੋਈ ਫਰਕ ਨਹੀਂ ਪੈਂਦਾ ਵੀ ਉਸ ਦੇ ਚੱਕਰ ਦੇ ਵਿੱਚ। ਜਾਂ ਇੱਕ ਅਸੀਂ ਪਰਸੈਪਸ਼ਨ ਬਣਾਈ ਹੋਈ ਆ ਕਿ ਗਿਆਨੀ ਹਰਪ੍ਰੀਤ ਸਿੰਘ ਦੀ ਆਲੋਚਨਾ ਕਰਨੀ ਆ, ਅਸੀਂ SGPC ਵਾਲਿਆਂ ਨੂੰ ਭੰਡਣਾ ਹੀ ਭੰਡਣਾ। ਉਹਦੇ ਵਿੱਚ ਅਸੀਂ ਇਹ ਨਹੀਂ ਵੇਖਦੇ ਕਿ ਅਸੀਂ ਤੇ ਉਹ ਇੱਕ ਤਰ੍ਹਾਂ ਨਾਲ ਕੌਮ ਦੇ ਸਿਧਾਂਤ ਵੀ ਜਿਹੜੇ ਆ ਉਹ ਵੀ ਉੱਥੇ ਦੂਜੇ ਪਾਸੇ ਉਲਟਾ ਕੇ ਪੇਸ਼ ਕਰ ਰਹੇ ਹਾਂ। ਸੋ ਇਹ ਚੀਜ਼ਾਂ ਜਿਹੜੀਆਂ ਨੇ ਉਹ ਗਲਤ ਨੇ। ਅਤੇ ਦੇਖੋ ਸੰਸਥਾਵਾਂ ਕਦੇ ਮਾੜੀਆਂ ਨਹੀਂ ਹੁੰਦੀਆਂ, ਸੰਸਥਾਵਾਂ ਦੇ ਅਹੁਦੇਦਾਰ ਮਾੜੇ ਹੋ ਸਕਦੇ ਆ, ਪਰ ਇੱਥੇ ਤੇ ਕੀ ਹੈ ਕਿ ਇੱਕ ਦੂਜੇ ਦੀ ਬਦਨਾਮੀ ਕਰਨ ਲਈ ਸੰਸਥਾਵਾਂ ਹੀ ਜਿਹੜੀਆਂ ਉਹ ਦਾਅ 'ਤੇ ਲਾ ਦਿੱਤੀਆਂ ਜਾਂਦੀਆਂ ਨੇ। ਬਿਲਕੁਲ ਬਿਲਕੁਲ, ਇਹ ਸਾਰੀਆਂ ਚੀਜ਼ਾਂ ਮਰਿਆਦਾਵਾਂ ਜਿਹੜੀਆਂ ਆ ਉਹ ਫਿਰ ਸਾਰੇ ਜਾਣੇ ਭੁੱਲ ਜਾਂਦੇ ਨੇ, ਚਾਹੀਦਾ ਨਹੀਂ ਆ ਇੱਦਾਂ ਕਰਨਾ। ਅਗਲੀ ਮਿੰਟੂ ਜੀ ਗੱਲ ਕਰਦੇ ਜਾਈਏ, ਇੰਜੀਨੀਅਰਿੰਗ ਵਿੱਚ ਪੜ੍ਹਾਈ ਜਾਵੇਗੀ ਹੁਣ ਰਮਾਇਣ ਅਤੇ ਮਹਾਂਭਾਰਤ। ਚਲੋ ਪਿਛਲੇ ਦਿਨ ਹੀ ਇੱਕ ਕੰਟਰੋਵਰਸੀ ਹੋਈ ਸੀ, ਸ਼ਾਇਦ ਤੁਸੀਂ ਸੁਣੀ ਹੋਣੀ ਆ, ਝਾਰਖੰਡ ਸੀ ਮੇਰੇ ਖਿਆਲ ਦੇ ਨਾਲ ਸੂਬਾ, ਜਿੱਥੇ ਨਾ ਕੰਪਲੈਕਸ ਦੇ ਵਿੱਚ ਵਿਧਾਨ ਸਭਾ ਦੇ ਕੰਪਲੈਕਸ ਦੇ ਵਿੱਚ ਨਮਾਜ਼ ਪੜ੍ਹਨ ਦੀ ਜਗ੍ਹਾ ਬਣਾਈ ਗਈ, ਬੜੀ ਕੰਟਰੋਵਰਸੀ ਹੋਈ। ਤਾਂ ਦੇਖੋ ਇਹ ਕਿੱਡੇ ਬੇਵਕੂਫ ਲੋਕ, ਹਾਲਾਂਕਿ ਮੈਂ ਕਿਸੇ ਧਰਮ ਵਿਸ਼ੇਸ਼ ਦੇ ਖਿਲਾਫ ਨਹੀਂ ਔਰ ਕਦੇ ਮੈਂ ਹੋ ਵੀ ਨਹੀਂ ਸਕਦਾ, ਕਿ ਜਿੱਥੇ ਤੁਸੀਂ ਉਹ ਵਿਧਾਨ ਸਭਾ ਕੰਪਲੈਕਸ ਦੇ ਵਿੱਚ ਸਦਨ ਚਲਾਉਂਦੇ ਹੋ ਤਾਂ ਤੁਹਾਨੂੰ ਘੱਟੋ ਘੱਟ ਪਤਾ ਹੋਏਗਾ ਕਿ ਉਹ ਸੰਵਿਧਾਨਕ ਵੈਲਿਊਜ਼ 'ਤੇ ਚੱਲਦਾ। ਔਰ ਸੰਵਿਧਾਨਕ ਵੈਲਿਊਜ਼ ਕੀ ਆ ਕਿ ਤੁਸੀਂ ਕਿਸੇ ਇੱਕ ਧਰਮ ਦੇ ਹੋ ਕੇ ਨਹੀਂ ਚੱਲ ਸਕਦੇ, ਅਤੇ ਜੇ ਕਿਸੇ ਇੱਕ ਦੇ ਧਰਮ ਦੇ ਹੋ ਕੇ ਚੱਲੇ ਫਿਰ ਤਾਂ ਸਾਰਾ ਕੁਛ ਕਰ ਗਏ ਤੁਸੀਂ ਜੋ ਚਾਹੁੰਦੇ ਨੇ, ਕਿਉਂਕਿ ਸਾਰੇ ਧਰਮ ਬਰਾਬਰ ਨੇ ਸੰਵਿਧਾਨ ਦੇ ਮੁਤਾਬਕ। ਧਾਰਮਿਕ ਆਜ਼ਾਦੀ ਹਰੇਕ ਬੰਦੇ ਨੂੰ ਦਿੱਤੀ ਗਈ ਹੈ, ਪਰ ਸੰਵਿਧਾਨ ਜਾਂ ਜਿਹੜਾ ਸਾਡਾ ਸਿਸਟਮ ਆ ਉਹ ਹੁੰਦਾ ਤਾਂ ਬਹੁਤ ਕੁਛ ਆ, ਪਰ ਜੇ ਉਹਦਾ ਵਿਧੀ ਵਿਧਾਨ ਵੇਖੀਏ ਤਾਂ ਉਹਦੇ ਵਿੱਚ ਧਰਮ ਨਿਰਪੱਖ ਇਸ ਦੇਸ਼ ਨੂੰ ਰੱਖਿਆ ਗਿਆ। ਤਾਂ ਪਰ ਕਿਉਂਕਿ ਤੁਹਾਨੂੰ ਪਤਾ ਹੀ ਹੈ ਹਿਸਾਬ ਕਿਤਾਬ ਤੁਸ਼ਟੀਕਰਨ ਤੇ ਹੈ ਹੀ ਹੈ ਨਾ। ਤੁਸ਼ਟੀਕਰਨ ਸ਼ਬਦ ਇੰਡੀਆ ਦੀ ਰਾਜਨੀਤੀ 'ਤੇ ਬਹੁਤ ਜ਼ਿਆਦਾ ਢੁਕਦਾ ਹੈ। ਤੁਸ਼ਟੀਕਰਨ ਕਿ ਇੱਕ ਧਰਮ ਵਿਸ਼ੇਸ਼ ਨੂੰ ਖਾਸ ਰਹਿਤਾਂ ਦੇਣੀਆਂ, ਉਹਨੂੰ ਖੁਸ਼ ਕਰਨਾ,
ਸੋ ਇਹ ਸਾਰਾ ਕੁਛ ਹੈ ਤੇ ਸਾਰੀਆਂ ਪਾਰਟੀਆਂ ਹੀ ਕਰਦੀਆਂ ਨੇ, ਕਿਤੇ ਕੋਈ ਥੋੜ੍ਹਾ ਕਰਦਾ ਆ, ਕਿਤੇ ਕੋਈ ਬਹੁਤਾ ਕਰਦਾ। ਤਾਂ ਇਸੇ ਤਰ੍ਹਾਂ ਹੁਣ ਇਹਨਾਂ ਨੇ ਕਰ ਦਿੱਤਾ ਆ ਇੰਜੀਨੀਅਰਿੰਗ ਦੀ ਪੜ੍ਹਾਈ ਦੇ ਵਿੱਚ, ਕਹਿੰਦੇ ਰਮਾਇਣ ਪੜ੍ਹਾਇਆ ਕਰਾਂਗੇ, ਮਹਾਂਭਾਰਤ ਪੜ੍ਹਾਇਆ ਕਰਾਂਗੇ ਮੱਧ ਪ੍ਰਦੇਸ਼ ਵਾਲੇ। ਚਲੋ ਭਾਈ ਪੜ੍ਹਾ ਲਓ, ਮੈਂ ਤਾਂ ਕਹਿੰਦਾ ਕਿ ਤੁਸੀਂ ਸਿਆਪਾ ਹੀ ਛੱਡੋ, ਹੋਰੂ ਕਰੋ ਕਿ ਠੀਕ ਆ ਜੇ ਤੁਸੀਂ ਮਤਲਬ ਕਿ ਸਿਵਲ ਇੰਜੀਨੀਅਰਿੰਗ ਦੇ ਵਿੱਚ ਜਾਂ ਦੂਸਰੀ ਇੰਜੀਨੀਅਰਿੰਗ ਦੇ ਵਿੱਚ ਇਸ ਤਰ੍ਹਾਂ ਦੀ ਪੜ੍ਹਾਈ ਕਰਵਾਉਣੀ ਆ, ਕੋਈ ਚੱਕਰ ਨਹੀਂ ਹੈ। ਮਕੈਨੀਕਲ ਦੇ ਵਿੱਚ ਪੁਸ਼ਪਕ ਵਿਮਾਨ ਹੈਗਾ, ਉਹ ਦਿਖਾ ਦਿਓ, ਕੋਈ ਚੱਕਰ ਨਹੀਂ ਹੈਗਾ। ਸਿਵਲ ਦੇ ਵਿੱਚ ਰਾਮ ਸੇਤੂ ਪੜ੍ਹਾ ਦਿਓ, ਕੋਈ ਦਿੱਕਤ ਨਹੀਂ। IT ਦੇ ਵਿੱਚ ਸੰਜੇ ਨੂੰ ਲਿਓ, ਕੋਈ ਦਿੱਕਤ ਪਰੇਸ਼ਾਨੀ ਨਹੀਂ। ਪਰ ਇਹਨਾਂ ਨੂੰ ਵਰਦੀਆਂ ਵੀ ਗੇਰੂਆਂ ਪਵਾ ਦਿਓ। ਸਾਰੇ ਜਿਹੜੇ ਵਿਦਿਆਰਥੀ ਆ ਇੰਜੀਨੀਅਰਿੰਗ ਕਰਨਾ ਹੈ, ਮਤਲਬ ਕਿ ਉਹਨਾਂ ਦਾ ਪਹਿਰਾਵਾ ਵੀ ਭਗਵਾ ਹੋਣਾ ਚਾਹੀਦਾ, ਗਲਾਂ ਦੇ ਵਿੱਚ ਮਾਲਾ ਹੋਣ ਉਹਨਾਂ ਦੇ, ਮਤਲਬ ਕਿ ਟੋਟਲੀ ਸਾਧੂ ਬਣਾ ਦਿਓ। MBBS ਵੀ ਜਿਹੜੇ ਕਰਦੇ ਚਿੱਟੇ ਕੋਟ ਕਾਹਤੋਂ ਪਵਾਉਣੇ ਆ, ਪਰ ਉਹਨਾਂ ਨੂੰ ਵੀ ਐ ਸਾਧੂ ਬਣਾ ਦਿਓ। ਮਤਲਬ ਕਿ ਦੇਸ਼ ਦੇ ਵਿੱਚ ਬੇਰੁਜ਼ਗਾਰੀ ਪੀ ਜਾਵੇ, ਪੜ੍ਹ ਕੇ ਕੋਈ ਨੌਕਰੀ ਵੀ ਨਾ ਮੰਗੇ, ਕਿਉਂਕਿ ਚਾਹੇ ਕੋਈ ਕੈਮਿਸਟਰੀ, ਚਾਹੇ ਕੋਈ ਫਿਜ਼ਿਕਸ, ਚਾਹੇ ਕੋਈ ਮੈਥ ਪੜ੍ਹ ਲਵੇ, ਨੌਕਰੀ ਤਾਂ ਤੁਸੀਂ ਦੇਣੀ ਨਹੀਂ, ਉਹਦੇ ਤੁਹਾਡੀ ਲਿਫਾਫੇਬਾਜ਼ੀ ਆ। ਤਾਂ ਫਿਰ ਰਮਾਇਣ ਪੜ੍ਹਾਓ, ਮਹਾਂਭਾਰਤ ਪੜ੍ਹਾਓ, ਬਾਈਬਲ ਕੋਈ ਪੜ੍ਹ ਸਕਦਾ ਉਹ ਪੜ੍ਹਾਓ, ਜਿੰਨੇ ਵੀ ਧਾਰਮਿਕ ਗ੍ਰੰਥ ਆ ਪੜ੍ਹਾਓ, ਅਤੇ ਉਹਨਾਂ ਨੂੰ ਕਹੋ ਕਿ ਤਿਆਗ ਕਰ ਦਿਓ ਸਾਰਾ ਕੁਛ। ਕੋਈ ਜੋਬ ਜੂਬ 'ਚ ਕੋਈ ਫਾਇਦਾ ਨਹੀਂ ਹੈਗਾ, ਕੱਖ ਨਹੀਂ ਹੈਗਾ। ਇਹ ਪਤਾ ਨਹੀਂ ਕਿਹੜੇ ਪਾਸੇ ਤੁਰੇ ਜਾਂਦੇ ਆ। ਖੈਰ ਜੋ ਵੀ ਆ ਇਸ ਦੇਸ਼ ਦੇ ਵਿੱਚ ਹੁਣ ਅੱਗੇ ਜਾ ਕੇ ਪਤਾ ਨਹੀਂ ਕੀ ਹੋਏਗਾ, ਪਰ ਨਵੇਂ ਤੋਂ ਨਵੇਂ ਫੈਸਲੇ ਲੈ ਜਾ ਰਹੇ ਆ। ਜੋਬਾਂ ਨਿਕਲ ਨਹੀਂ ਰਹੀਆਂ, ਜੋਬਾਂ ਬਣ ਨਹੀਂ ਰਹੀਆਂ, ਨਵੇਂ ਤੋਂ ਨਵਾਂ ਐਕਸਪੈਰੀਮੈਂਟ ਕਰਦੇ ਆ। ਖੈਰ ਕਰ ਲਵੋ। ਅੱਗੇ ਮੈਂ MBBS ਦਾ ਗੱਲ ਕੀਤੀ ਆ, ਇਹ ਵੀ ਇੱਕ ਚਰਚਾ ਚੱਲੀ ਸੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੇ 'ਚ ਵੀ ਧਾਰਮਿਕ ਪੜ੍ਹਾਈ ਜਿਹੜੀ ਕੀਤੀ ਜਾ ਸਕਦੀ। ਤਰਕ ਇਹਨਾਂ ਦੇ ਤੁਹਾਨੂੰ ਪਤਾ ਸਿਰੇ ਦੇ ਹੁੰਦੇ ਆ। ਕਹਿੰਦੇ ਆ ਕਿ ਇੰਜੀਨੀਅਰਿੰਗ ਦੀ ਪੜ੍ਹਾਈ ਦੇ ਵਿੱਚ ਸੰਸਕ੍ਰਿਤਿਕ ਸਿਧਾਂਤਾਂ ਨੂੰ ਵੀ ਜੋੜ ਦੇਵਾਂਗੇ ਤੇ ਬਹੁਤ ਫਾਇਦਾ ਹੋਵੇਗਾ। ਜੀ ਜੀ। ਜਾਂਦੇ ਜਾਂਦੇ ਗੱਲ ਕਰ ਲਈਏ, ਰਾਜੀਵ ਰੂੜੀ ਦੇ ਫੰਡ ਵਾਲੀ ਐਂਬੂਲੈਂਸ 'ਚੋਂ ਸ਼ਰਾਬ ਬਰਾਮਦ। ਹਾਂਜੀ ਦੇਖੋ, ਇਹ ਉਹੀ ਆ ਮਾਮਲਾ। ਇੱਕ ਵਾਰੀ ਉਹ ਜਿਹੜੇ ਪੱਪੂ ਯਾਦਵ ਆ, ਉਹਨੇ ਭਾਂਡਾ ਫੋੜ ਦਿੱਤਾ ਸੀਗਾ, ਚੁਰਾਹੇ 'ਚ ਭਾਂਡਾ ਟੁੱਟਿਆ ਸੀਗਾ, ਕਿਉਂਕਿ ਜਿਹੜੀਆਂ ਐਂਬੂਲੈਂਸਾਂ ਸੀਗੀਆਂ, ਕਾਫੀ ਦਰਜਨਾਂ ਐਂਬੂਲੈਂਸਾਂ ਸੀਗੀਆਂ, ਉਹ ਕੋਵਿਡ ਦੇ ਦੌਰਾਨ ਉੱਥੇ ਇਹਦੇ ਨੌਰੇ 'ਚ ਖਲੋਤੀਆਂ ਸੀਗੀਆਂ। ਇਹ ਰੂੜੀ ਹੈ ਜਿਹੜਾ, ਉਹ ਕੇਂਦਰੀ ਵਜ਼ਾਰਤ ਦੇ ਵਿੱਚ ਵੀ ਰਿਹਾ, ਅਤੇ ਜਦੋਂ ਮਾਮਲਾ ਸਾਹਮਣੇ ਆ ਗਿਆ ਇੱਥੇ ਤਾਂ ਕੀ ਐਕਸ਼ਨ ਹੋਣਾ ਸੀ, ਚੱਕ ਕੇ ਉਹਨਾਂ ਨੇ ਯਾਦਵ ਨੂੰ ਅੰਦਰ ਸੁੱਟ ਦਿੱਤਾ ਅਤੇ ਕਹਿੰਦੇ ਲੈ ਨਜ਼ਾਰੇ ਵਿੱਚ ਤੇਰਾ, ਤੂੰ ਕੇਸ ਪਾ ਦਿੱਤਾ ਉਹਦੇ 'ਚ। ਅੱਛਾ, ਉਸੇ ਹੀ ਐਂਬੂਲੈਂਸਾਂ ਦੀ ਖੇਪ ਦੇ ਵਿੱਚੋਂ ਇੱਕ ਐਂਬੂਲੈਂਸ ਨਾ ਰੇਤਾ ਢੋਂਦੀ ਚੋਰੀ ਦਾ ਫੜੀ ਗਈ। ਦੇਖੋ ਹੁਣ ਉਹੀ ਐਂਬੂਲੈਂਸ, ਮਤਲਬ ਕਿ ਉਸੇ ਕਾਫਲੇ ਦੀ ਐਂਬੂਲੈਂਸ ਦਾਰੂ ਢੋਂਦੀ ਫੜੀ ਗਈ। ਬਿਹਾਰ ਤੇ UP ਦੀ ਖਾਸੀਅਤ ਹੈ ਕਿ ਦਬਾਅ ਭਾਵੇਂ ਜਵਾਕਾਂ ਨੂੰ ਮਿਲੇ ਨਾ ਮਿਲੇ, ਦਾਰੂ ਬਲੈਕ ਦੀ ਜ਼ਰੂਰ ਮਿਲ ਜਾਂਦੀ, ਭਾਵੇਂ ਬਿਹਾਰ 'ਚ ਸ਼ਰਾਬਬੰਦੀ ਕਿਉਂ ਨਾ ਹੋਵੇ। ਸੋ ਆਹ ਹਾਲ ਆ, ਆਹ ਸੂਰਤ ਹਾਲ ਆ। ਅਤੇ ਇਹਦੇ 'ਤੇ ਪੱਪੂ ਯਾਦਵ ਵੀ ਕਹਿੰਦਾ ਹੁਣ ਦੱਸੋ ਕਿ ਮੈਂ ਝੂਠ ਬੋਲਿਆ ਕਿ ਮੈਂ ਕੁਫਰ ਬੋਲਿਆ। ਮੈਂ ਤੁਹਾਡੇ ਸਾਹਮਣੇ ਭਾਂਡਾ ਫੋੜਿਆ ਸੀਗਾ ਅਤੇ ਤੁਸੀਂ ਚੁੱਕ ਕੇ ਅਤੇ ਮੈਨੂੰ ਜੇਲ੍ਹ ਦੇ ਵਿੱਚ ਰੋੜ ਦਿੱਤਾ। ਪਰ ਆਹ ਵੇਖ ਲਓ। ਤੋ ਖੈਰ ਜੋ ਵੀ ਹੈ, ਵੇਖ ਲਓ ਇਸ ਮੁਲਕ ਦੇ ਵਿੱਚ ਕੀ ਚੱਲਦਾ ਪਿਆ। ਕਿ ਪਹਿਲੀ ਗੱਲ ਤਾਂ ਇਹ ਆ ਕਿ ਜਨਤਾ ਦੇ ਪੈਸੇ ਨਾਲ, ਜਨਤਾ ਜਨਾਰਦਨ ਦੇ ਪੈਸੇ ਨਾਲ ਜਿਹੜੀਆਂ ਐਂਬੂਲੈਂਸਾਂ ਹੋਈਆਂ ਉਹ ਨੌਰੇ 'ਚ ਖਲੋਤੀਆਂ। ਫਿਰ ਉਹਨਾਂ ਤੋਂ ਕੰਮ ਕੀ ਲਿਆ ਜਾ ਰਿਹਾ, ਕਿਸੇ ਵਿੱਚ ਸ਼ਰਾਬ ਲੱਭੀ ਜਾ ਰਹੀ ਹੈ, ਕਿਸੇ ਵਿੱਚ ਰੇਤ ਲੱਭੀ ਜਾ ਰਹੀ ਹੈ। ਇਹਦਾ ਮਤਲਬ ਇਹ ਆ ਕਿ ਸਾਡੇ ਮੁਲਕ ਦਾ ਢਾਂਚਾ ਜਿਨ੍ਹਾਂ ਹੱਥਾਂ ਦੇ ਵਿੱਚ ਹੈ, ਅਸਲ ਦੇ ਵਿੱਚ ਉਹਨਾਂ ਦੇ ਦਿਮਾਗ ਅੰਦਰ ਹੀ ਕਰਪਸ਼ਨ ਲੱਭੀ ਪਈ ਆ। ਜੀ, ਸੁਧਾਰਨਾ ਉਹਨਾਂ ਨੇ ਕੀ ਆ, ਆਪ ਤਾਂ ਜਿਹੜਾ ਉਹ ਸੁਧਰਨੇ ਨਹੀਂ, ਅਤੇ ਉਹੀ ਕੁਛ ਜਿਹੜਾ ਉਹ ਕਰੀ ਜਾਂਦੇ ਨੇ। ਅਤੇ ਬਹੁਤ ਬਹੁਤ ਸ਼ੁਕਰੀਆ ਜੀ ਮਿੰਟੂ ਜੀ, ਮਿਲਦੇ ਹਾਂ ਜੀ ਅਗਲੀ ਵਾਰ। ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਦੱਸੋ, ਅਤੇ ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਹੁਣ ਸਮਾਪਤ ਆ। ਮਿਲਦੇ ਹਾਂ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।